ਕਾਲ ਕਰੋ ਨਿਰਮਲ ਮਾਨ ਜੀ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 76 98 ਦੇ ਉੱਤੇ। ਸੋ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਸਾਡਾ ਅੱਜ ਦਾ ਟਰੱਕਿੰਗ ਦਾ ਪ੍ਰੋਗਰਾਮ ਹੁੰਦਾ ਆ ਤੇ ਸਾਡੇ ਨਾਲ ਰਮਨ ਢਿੱਲੋਂ ਜੀ ਜੁੜੇ ਹੋਏ ਆ। ਜੀ ਰਮਨ ਜੀ ਜੁੜ ਰਹੇ ਆ, ਥੋੜਾ ਕਨੈਕਸ਼ਨ ਲਾਸ ਹੋ ਗਿਆ ਸੀ, ਆਪਾਂ ਉਹਨਾਂ ਦੇ ਨਾਲ ਦੁਬਾਰਾ ਜੁੜਦੇ ਹਾਂ ਜੀ। ਸੋ ਬਿਲਕੁਲ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦੇ ਦਿਨ ਆਪਾਂ ਟਰੱਕਿੰਗ ਨਾਲ ਰਿਲੇਟਡ ਜੋ ਕੁਝ ਵਾਪਰ ਰਿਹਾ ਆ, ਕੀ ਅਪਡੇਟਸ ਆ, ਉਹ ਸਾਂਝੀਆਂ ਕਰਦੇ ਆ। ਉਸ ਤੋਂ ਪਹਿਲਾਂ ਦੋ ਬਹੁਤ ਜ਼ਰੂਰੀ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ। ਪਹਿਲੀ ਤਾਂ ਇਹ ਆ ਵੀ ਢੇਰੀ ਪਰਿਵਾਰ ਸਰੋਤਿਆਂ ਨੂੰ ਯਾਦ ਹੋਊਗਾ, ਮਰਸੜ ਦੇ ਵਿੱਚ ਜਿਹੜੇ ਦੋ ਭਰਾ, ਇੱਕ ਦੀ ਵਾਈਫ ਤੇ ਇੱਕ ਦੇ ਬੱਚੇ ਨੂੰ ਜਿਹੜਾ ਸਲਗਾਡੋ ਸੀ, ਉਸਨੇ ਚੱਕ ਕੇ ਚਾਕੂਆਂ ਦੇ ਨਾਲ ਮਾਰ ਦਿੱਤਾ ਸੀ ਬੜੀ ਬੇਰਹਿਮੀ ਦੇ ਨਾਲ। 4 ਸਾਲ ਹੋ ਗਏ, ਹਜੇ ਤੱਕ ਇਨਸਾਫ ਨਹੀਂ ਮਿਲਿਆ। ਇਨਸਾਫ ਤਾਂ ਕੀ ਮਿਲਣਾ, ਹਜੇ ਤੱਕ ਉਹਨਾਂ ਦਾ ਜਿਹੜਾ ਟਰਾਇਲ ਹੀ ਨਹੀਂ ਸ਼ੁਰੂ ਹੋਇਆ। ਤੇ ਇੱਕ ਭਰਾ ਜਿਹੜਾ ਫੜਿਆ ਸੀ ਉਹ ਜੇਲ੍ਹ ਚੋਂ ਛੁੱਟ ਕੇ ਬਾਹਰ ਵੀ ਆ ਗਿਆ ਆਪਣੀ ਸਜ਼ਾ ਭੁਗਤ ਕੇ। ਸੋ ਬੜੀ ਪੰਜਾਬੀ ਕਮਿਊਨਿਟੀ ਦੇ ਲਈ ਨਮੋਸ਼ੀ ਵਾਲੀ ਗੱਲ ਆ ਵੀ ਅਸੀਂ ਯਾਰ 500 ਜਾਂ 1000 ਬੰਦਾ ਇਕੱਠਾ ਹੋ ਕੇ, ਜਿਹੜੇ ਉੱਥੇ ਦੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ ਜਾਂ ਲੋਕਲ ਮਰਸਡ ਕਾਉਂਟੀ ਦਾ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੂੰ ਆਪਾਂ ਕੋਈ ਪ੍ਰੋਟੈਸਟ ਹੀ ਨਹੀਂ ਕਰ ਸਕੇ, ਉਹਨਾਂ ਨੂੰ ਕੋਈ ਮਿਲੇ ਨਹੀਂ ਸਕੇ ਵੀ ਭਈ ਆ ਸਾਡੇ ਪਰਿਵਾਰ ਦੇ 4 ਬੰਦੇ ਇੱਕ ਜ਼ਾਲਮ ਨੇ ਮਾਰ ਦਿੱਤੇ ਸੀ, ਵੀ ਉਹਨਾਂ ਦੇ ਲਈ ਜਿਹੜਾ ਜਸਟਿਸ ਆ ਇੰਨਾ ਡਿਲੇ ਕਾਤੇ ਹੋ ਰਿਹਾ। ਇੰਡੀਆ ਵਿੱਚ ਤਾਂ ਅਸੀਂ ਸੁਣਿਆ ਵੀ 40 ਸਾਲ ਹੋ ਗਏ ਸਿੱਖਾਂ ਨੂੰ ਮਾਰਿਆ ਨੂੰ, ਅਜੇ ਤੱਕ ਕੁਝ ਨਹੀਂ ਹੋਇਆ। ਤੇ ਇੱਥੇ 4 ਸਾਲ ਅਮਰੀਕਾ 'ਚ ਵੀ ਹੋ ਗਿਆ, ਕੈਲੀਫੋਰਨੀਆ 'ਚ ਕੁਝ ਨਹੀਂ ਹੋਇਆ ਹੈਗਾ। ਜੀ ਬਿਲਕੁਲ। ਸੋ ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਉਹ ਵੀ ਤੁਹਾਡੇ ਲਈ ਅੱਜ ਜਿਹੜੀ ਉਹ ਲੈ ਕੇ ਹਾਜ਼ਰ ਹੋਵਾਂਗੇ। ਕੱਲ ਉੱਥੇ ਗਏ ਸੀ, ਸੋ ਅੱਜ 2 ਸਾਲ ਹੋ ਗਏ ਉਹਨਾਂ ਨੂੰ ਜਿਹੜਾ ਆ ਉਹ ਫੌਤ ਕੀਤਿਆ, ਉਹਨਾਂ ਦਾ ਕਤਲ ਕੀਤਿਆ, ਤੇ ਉਹਨਾਂ ਦੀ ਬਰਸੀ ਆ ਅੱਜ। ਸੋ ਉਹਨਾਂ 4 ਜੀਆਂ ਨੂੰ ਅਸੀਂ ਸ਼ਰਧਾਂਜਲੀ ਭੇਂਟ ਕਰਦੇ ਹਾਂ, ਜਿਨ੍ਹਾਂ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਜਿਨ੍ਹਾਂ 'ਚ ਇੱਕ 8 ਮਹੀਨੇ ਦੀ ਛੋਟੀ ਬੱਚੀ ਅਰੂਹੀ ਵੀ ਜਿਹੜੀ ਉਹ ਸ਼ਾਮਲ ਸੀਗੀ। ਜੀ ਸੋ ਅਲਬਰਟੋ ਸਲਗਾਡੋ ਜਿਹੜਾ ਆ, ਉਹਦਾ ਭਰਾ ਹਸੂਸ ਸਲਗਾਡੋ ਦਾ ਜਿਹੜਾ ਮੇਨ ਕਥਿਤ ਜਿਹੜਾ ਹਥਿਆਰਾ ਆ, ਕਾਤਲ ਆ, ਉਹਦੇ ਭਰਾ ਨੂੰ 3 ਸਾਲ ਦੀ ਓਵਰਆਲ ਸਜ਼ਾ ਹੋਈ ਸੀਗੀ। ਆਪਾਂ ਉਹ ਟਰਾਇਲ ਤੁਹਾਡੇ ਲਈ ਕਵਰ ਕੀਤਾ ਸੀ, ਜਿਸ ਦਿਨ ਸਜ਼ਾ ਸੁਣਾਉਣੀ ਸੀ ਉਹ ਵੀ ਤੁਹਾਡੇ ਨਾਲ ਜਿਹੜਾ ਉਹ ਪੇਸ਼ ਕੀਤਾ ਸੀਗਾ। ਪਰ ਇਵੈਂਚੁਅਲੀ ਜਿਹੜਾ ਚੀਜ਼ ਆਪਾਂ ਦੇਖੀ ਆ ਹਰਜੋਤ ਜੀ, ਵੀ ਉਹ ਹੁਣ ਬਾਹਰ ਆ ਗਿਆ। ਕਹਿੰਦੇ ਵੀ ਖੌਰੇ ਉਸ ਦਾ ਅੰਦਰ ਚਾਲ ਚੱਲਣ ਠੀਕ ਸੀਗਾ। ਹੁਣ ਬਾਹਰ ਚਾਲ ਚੱਲਣ ਉਹ ਕਤਲਾਂ ਦੇ ਵਿੱਚ ਸ਼ੁਮਾਰ ਹੋਵੇ, ਉਹਦੇ ਵਿੱਚ ਉਹ ਮਦਦ ਕਰਦਾ ਹੋਵੇ, ਅੰਦਰ ਚਾਲ ਚੱਲਣ ਠੀਕ ਕਰਕੇ ਉਹਨੂੰ ਬਾਹਰ ਕੱਢ ਦੋ। ਇਹ ਕਿੱਥੇ ਦਾ ਜਿਹੜਾ ਇਹ ਨਿਆਂ ਆ, ਕਿੱਥੇ ਦੀ ਇਹ ਜਿਹੜੀ ਇਹ ਗੱਲ ਆ, ਇਹ ਗੱਲ ਜਿਹੜੀ ਸਮਝੋ ਜਿਹੜੀ ਉਹ ਬਾਹਰ ਇਸ ਟਾਈਮ ਨਜ਼ਰ ਆ ਰਹੀ ਆ। ਸੋ ਦਿਸ ਇਜ਼ ਰੀਅਲੀ ਸੈਡ, ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ। ਹੁਣ 14 ਤਰੀਕ ਨੂੰ ਦੁਬਾਰਾ ਹਰਜੋਤ ਸਿੰਘ ਜੀ ਉਹਨਾਂ ਦੀ ਅਗਲੀ ਪੇਸ਼ੀ ਆ। ਹੁਣ ਉਹਦੇ ਵਿੱਚ ਦੇਖੋ ਉਤੋਂ ਹੋਰ ਵੀ ਜ਼ਿਆਦਾ ਮਾੜੀ ਗੱਲ ਕੀ ਆ ਹਰਜੋਤ ਜੀ, ਉਹ 4 ਪਿਛਲੀਆਂ ਤਰੀਕਾਂ ਜਿਹੜੀਆਂ ਹਸੂਸ ਸਲਗਾਡੋ ਦੀਆਂ, ਉਹ ਅੱਗੇ ਇਸ ਲਈ ਨਹੀਂ ਵੱਧ ਸਕੀਆਂ ਕਿਉਂਕਿ ਡਿਫੈਂਸ ਲਾਇਰ ਨੂੰ ਮਨੀ ਨਹੀਂ ਕਹਿੰਦੇ ਜੀ ਮਿਲੀ। ਪਬਲਿਕ ਅਪਾਇੰਟਡ ਆਪਣੇ ਟੈਕਸ ਪੇਅਰ ਮਨੀ ਦੇ ਵਿੱਚੋਂ ਉਸ ਨੂੰ ਡਿਫੈਂਸ ਲਾਇਰ ਮਿਲਿਆ ਆ। ਕਹਿੰਦੇ ਜੀ ਉਹਨੇ ਕੋਈ ਇਨਵੈਸਟੀਗੇਸ਼ਨ ਕੀਤੀ ਆ ਤੇ ਉਸ ਨੂੰ ਉਸ ਦੀ ਰਾਸ਼ੀ ਨਹੀਂ ਮਿਲ ਰਹੀ। ਉਹ ਰਾਸ਼ੀ ਨਾ ਮਿਲਣ ਕਰਕੇ 4 ਤਰੀਕਾਂ ਜਿਹੜੀਆਂ ਉਹ ਅੱਗੇ ਪੈ ਗਈਆਂ। 14 ਤਰੀਕ ਨੂੰ ਦੁਬਾਰਾ ਤਰੀਕ ਆ। ਹੁਣ ਇਹ ਇਨਸਾਫ ਕਾਹਦਾ ਇਨਸਾਫ ਹੈ? ਕੀ ਇੱਥੇ ਤੁਸੀਂ ਜਸਟਿਸ ਦੀ ਜਿਹੜੀ ਉਹ ਗੱਲ ਕਰਦੇ ਆ? ਆਪਾਂ ਕਈ ਵਾਰੀ ਆਪਾਂ ਲੋਕਾਂ ਨੂੰ ਲੱਗਦਾ ਵੀ ਆਪਾਂ ਵਧੀਆ ਮੁਲਕ 'ਚ ਆ ਗਏ, ਨੋ ਡਾਊਟ ਇਹਦੇ ਵਿੱਚ ਫਰਕ ਆ ਜਿੱਥੋਂ ਆਪਾਂ ਆਏ ਆ, ਪਰ ਇੱਥੇ ਵੀ ਇਨਜਸਟਿਸ ਹੋ ਜਾਂਦਾ ਤੇ ਉਹਦੇ ਲਈ ਆਵਾਜ਼ ਚੱਕਣ ਦੀ ਲੋੜ ਆ। ਬੇਹੁਦਾ ਮਸਲਿਆਂ ਦੇ ਉੱਤੇ ਤੁਸੀਂ ਪ੍ਰੋਟੈਸਟ ਕਰਨ ਦੇ ਲਈ ਭੱਜੇ ਫਿਰਦੇ ਆ ਵੀ ਇੱਦਾਂ ਕਰ ਲਈਏ, ਉਹ ਕਰ ਦਈਏ, ਇਹ ਕਰ ਦਈਏ, ਉਹ ਕਰ ਦਈਏ। ਅੱਜ ਇੱਥੇ ਲੋੜ ਆ ਪਰਿਵਾਰ ਨੂੰ, ਖੜੋ ਹਾਂ ਨਾਲ ਜਾ ਕੇ, ਜਰਾ ਪਤਾ ਲੱਗੇ ਉਹਨਾਂ ਨੂੰ ਵੀ ਕਿਹੜੀਆਂ ਚੀਜ਼ਾਂ ਦੀ ਜਿਹੜੀ ਉਹ ਜ਼ਰੂਰਤ ਆ, ਇੱਥੇ ਇਨਸਾਫ ਮਿਲਿਆ। ਉਹ ਟ੍ਰੇਸੀ ਦੇ ਵਿੱਚ ਬਜ਼ੁਰਗ ਮਾਰਤਾ ਸੀ, ਉਹ ਡੀਏ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਕੇਸ ਲੜਿਆ, ਉਹਦਾ ਹਥਿਆਰਾ ਜਿਹੜਾ ਉਹ ਬਾਹਰ ਆ, ਉਹਦਾ ਕਾਤਲ ਬਾਹਰ ਆ। ਕੀ ਕੀਤਾ ਪੰਜਾਬੀਆਂ ਨੇ? ਕੁਛ ਨਹੀਂ ਜੀ। ਆਪਾਂ ਨਹੀਂ ਕੁਛ ਵੀ ਕਰਨਾ, ਆਪਾਂ ਨਹੀਂ ਪੁਲਿਸ ਨੂੰ ਕੁਛ ਵੀ ਕਹਿਣਾ, ਆਪਾਂ ਨਹੀਂ ਡੀਏ ਨੂੰ ਕੁਛ ਵੀ ਕਹਿਣਾ। ਇੱਦਾਂ ਨਹੀਂ ਹੁੰਦਾ ਜੀ। ਜਿੱਥੇ ਤੁਹਾਡੇ ਨਾਲ ਮਾੜਾ ਹੋ ਰਿਹਾ, ਠੀਕ ਆ, ਅਸੀਂ ਮੰਨਦੇ ਹਾਂ ਵੀ ਬਹੁਤੇ ਚੰਗੇ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਇੱਥੇ ਮਾੜੀਆਂ ਚੀਜ਼ਾਂ ਨਹੀਂ ਹੋ ਰਹੀਆਂ। ਜਿੱਥੇ ਨਾਇਨਸਾਫੀ ਜਿਹੜੀ ਉਹ ਨਹੀਂ ਹੋ ਰਹੀ, ਜਿੱਥੇ ਨਾਇਨਸਾਫੀ ਹੋ ਰਹੀ ਆ, ਕਿਰਪਾ ਕਰਕੇ ਉਸ ਜਿਹੜੀਆਂ ਚੀਜ਼ਾਂ ਨੂੰ, ਉਸ ਆਵਾਜ਼ ਨੂੰ ਜਿਹੜਾ ਆ ਉੱਥੇ ਚੱਕੋ। ਢੇਰੀ ਪਰਿਵਾਰ ਨੂੰ ਅੱਜ ਉਹਨਾਂ ਦੀ ਦੂਜੀ ਬਰਸੀ ਦੇ ਮੌਕੇ ਯਾਦ ਵੀ ਕਰਦੇ ਆ, ਪਰ ਨਾਲ ਦੇ ਨਾਲ ਇਹ ਗੱਲ ਵੀ ਕਰਦੇ ਆ ਵੀ ਇਹਨਾਂ ਦੇ ਲਈ ਇਨਸਾਫ ਦੀ ਗੁਹਾਰ ਆ ਉਹ ਸਾਰਿਆਂ ਨੂੰ, ਸਾਰੀਆਂ ਸੰਸਥਾਵਾਂ ਨੂੰ, ਸਾਰੀਆਂ ਆਰਗੇਨਾਈਜੇਸ਼ਨਾਂ ਨੂੰ, ਆਮ ਲੋਕਾਂ ਨੂੰ ਇਸ ਦੇ ਵਿੱਚ ਲਾਉਣ ਦੀ ਜ਼ਰੂਰਤ ਹੈ। ਦੂਜੀ ਜਿਹੜੀ ਖਬਰ ਸਾਂਝੀ ਕਰਨੀ ਹੈਗੀ ਆ, ਉਹ ਆਪਾਂ ਕੱਲ ਜੋ ਸੈਕਰਾਮੈਂਟੋ ਬੀ ਦੇ ਵਿੱਚ ਉਹਨਾਂ ਨੇ ਇਨਵੈਸਟੀਗੇਟਿਵ ਰਿਪੋਰਟ
ਆਪਣੀ ਜਿਹੜੀ ਆ ਛਾਪੀ ਆ 4 ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ, ਉਸ ਰਿਪੋਰਟ ਨੇ ਬਹੁਤ ਤਰਥੱਲੀ ਮਚਾਈ ਹੋਈ ਆ। ਸ਼ਰੇਆਮ ਹਿੰਦੂ ਅਮਰੀਕਨ ਫਾਊਂਡੇਸ਼ਨ ਨਾਮ ਦੀ ਆਰਗੇਨਾਈਜੇਸ਼ਨ ਦੇ ਬੰਦਿਆਂ ਨੇ ਸਿੱਖਾਂ ਦੇ ਉਲਟ ਕਨਸਪੀਰੇਸੀ ਥਿਊਰੀਜ਼ ਕ੍ਰੀਏਟ ਕਰਕੇ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਆਫੀਸਰਸ ਨੂੰ ਮਿਲ ਕੇ ਜਿਹੜੀ ਜਾਣਕਾਰੀ ਦਿੱਤੀ ਆ ਵੀ ਜਿਹੜੇ ਇਹ ਆਪਣੀ ਆਜ਼ਾਦੀ ਦੀ ਕੋਈ ਗੱਲ ਕਰਦੇ ਆ, ਇਹ ਬੰਦਿਆਂ ਦੇ ਅੱਤਵਾਦ ਨਾਲ ਸੰਬੰਧ ਆ। ਫਰੀਮੌਂਟ ਗੁਰੂ ਘਰ 'ਚ ਡਰੱਗ ਚੱਲਦੀ ਆ, ਗੋਲੀਆਂ ਚੱਲਦੀਆਂ ਆ। ਫ੍ਰਿਜ਼ਨੋ ਦੇ 2 ਸਿੱਖ ਨੌਜਵਾਨਾਂ ਨੂੰ ਜਿਹੜੇ ਕਮਿਊਨਿਟੀ ਲਈ ਕੰਮ ਕਰਦੇ ਆ, ਇਹ ਕਿਹਾ ਗਿਆ ਆ ਵੀ ਇਹ ਕਮਿਊਨਿਟੀ ਦੇ ਵਿੱਚ ਹੇਟ ਫੈਲਾਉਂਦੇ ਆ ਜਾਂ ਵਾਇਲੈਂਸ ਦੀ ਕੋਈ ਗੱਲ ਕਰਦੇ ਹੈਗੇ ਆ। ਬੜੀ ਨਮੋਸ਼ੀ ਵਾਲੀ ਗੱਲ ਆ, 24 ਘੰਟੇ ਹੋ ਗਏ, ਕੋਈ ਗੁਰੂ ਘਰ ਸਾਹਿਬ ਦੀ ਕਮੇਟੀ, ਕੋਈ ਸਿੱਖ ਆਰਗੇਨਾਈਜੇਸ਼ਨ ਕਮੇਟੀ ਜਿਹੜੀ ਆ ਉਹ ਇਸ ਇਸ਼ੂ ਤੇ ਬੋਲੀ ਨਹੀਂ। ਸਿਰਫ ਇੱਕ ਡਾਕਟਰ ਪ੍ਰਿਤਪਾਲ ਸਿੰਘ ਤੇ ਜਕਾਰਾ ਮੂਵਮੈਂਟ ਵਾਲਿਆਂ ਨੇ ਇਹ ਇੰਸਟਾਗ੍ਰਾਮ ਦੇ ਉੱਤੇ ਜ਼ਰੂਰ ਪਾਇਆ ਹੈਗਾ ਭਈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ, ਅਪੋਲੋਜਾਈਜ਼ ਕਰਨਾ ਚਾਹੀਦਾ। ਹੁਣ ਤੁਸੀਂ ਦੱਸੋ ਵੀ ਜਿਹੜੇ ਪੁਲਿਸ ਵਾਲਿਆਂ ਨੂੰ ਜਾਂ ਜਿਹੜੇ ਡਿਸਟ੍ਰਿਕਟ ਅਟਾਰਨੀਜ਼ ਨੂੰ ਜਿਨ੍ਹਾਂ ਨੇ ਟ੍ਰੇਨ ਕੀਤਾ ਹੈਗਾ, ਉਹ ਤੁਹਾਡੇ ਅਪੋਲੋਜਾਈਜ਼ ਕਰਨਾ ਉਹ ਭੁੱਲ ਜਾਓਗੇ। ਬਹੁਤ ਹੀ ਜ਼ਿਆਦਾ ਨਮੋਸ਼ੀ ਵਾਲੀ ਗੱਲ ਆ। ਕੱਲਾ ਫਰੀਮੌਂਟ ਗੁਰੂ ਘਰ ਦੀ ਜੇ ਮੈਂ ਗੱਲ ਕਰਾਂ, ਜੇ ਕਮੇਟੀ ਵਾਲੇ ਕੁਛ ਕਰ ਨਹੀਂ ਰਹੇ, ਵਿਰੋਧੀ ਧਿਰ ਵੀ ਹੈਗੀ ਆ, ਵੋਟਾਂ ਆਣੀਆਂ, ਵੋਟਾਂ ਵੇਲੇ ਵੀ ਰੌਲਾ ਬਹੁਤ ਪਾਉਂਦੇ ਆ, ਤੁਸੀਂ ਕੁਛ ਕਰੋ। ਉਹ ਵੀ ਛੱਡੋ, 14,000 ਤੋਂ ਵੱਧ ਮੈਂਬਰ ਹੈਗੇ ਆ ਗੁਰੂ ਘਰ ਦੀ ਕਮੇਟੀ ਦੇ, ਉਹ ਦੇਖੋ ਉਹ ਕੀ ਕਰਦੇ, ਚੁੱਪ ਬੈਠੇ ਆ, ਕੀ ਕਰ ਰਹੇ ਆ? ਤੁਹਾਨੂੰ ਸ਼ਰੇਆਮ ਉਹ ਕਹਿ ਰਿਹਾ ਤੁਹਾਡੇ ਗੁਰੂ ਘਰ ਦੇ ਵਿੱਚ ਆਹ ਕੁਝ ਚੱਲ ਰਿਹਾ ਹੈਗਾ। ਸੋ ਪੰਜਾਬੀ ਰੇਡੀਓ USA ਦਾ ਹੋਕਾ ਦੇਣ ਦਾ ਮਤਲਬ ਹੈਗਾ ਆ, ਆਪਾਂ ਹੋਕਾ ਦੇ ਰਹੇ ਹੈਗੇ ਆ। ਜੇ ਸਿੱਖ ਆਰਗੇਨਾਈਜੇਸ਼ਨਸ, ਸਿੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਇਹ ਸੋਚਦੀਆਂ ਰਹੀਆਂ ਵੀ ਜੇ ਅਸੀਂ ਕੁਝ ਕੀਤਾ ਸਾਡਾ ਵੀਜ਼ਾ ਕੈਂਸਲ ਹੋ ਜਾਊਗਾ, ਤਾਂ ਤੁਸੀਂ ਕਮੇਟੀਆਂ 'ਚ ਰਹਿ ਕੇ ਕੀ ਕਰਨਾ? ਤੁਸੀਂ ਉੱਥੇ ਇੰਡੀਆ ਜਾ ਕੇ ਕੀ ਕਰਨਾ? ਤੁਹਾਡੇ ਨਿਆਣੇ ਨੇ ਤਾਂ ਕਿਸੇ ਨੇ ਜਾਣਾ ਨਹੀਂ ਹੈ ਉੱਥੇ, ਉਹਨੀ ਤਾਂ ਕੋਈ ਜ਼ਮੀਨ ਦੇਖਣ ਨਹੀਂ ਜਾਣੀ, ਜਿਹਦੇ ਕਰਕੇ ਤੁਸੀਂ ਤੜਫਦੇ ਰਹਿੰਦੇ ਆ ਵੀ ਨਹੀਂ ਅਸੀਂ ਇਸ ਇਸ਼ੂ ਤੇ ਨਹੀਂ ਬੋਲਣਾ, ਹੋਰ ਮਾੜੀ ਮਾੜੀ ਗੱਲ ਦੇ ਉੱਤੇ ਜਿੰਨੇ ਮਰਜ਼ੀ ਅਸੀਂ ਕੱਟ ਕਰ ਲਈਏ। ਸੋ ਸਾਡੀ ਅੱਜ ਵੀ ਸਾਰਿਆਂ ਨੂੰ ਬੇਨਤੀ ਆ, ਸਾਡੇ ਸਾਹਮਣੇ ਪੈਲਸਤੀਨੀਅਨ ਮੂਲ ਦੇ ਲੋਕ ਆ, 40,000 ਪੈਲਸਤੀਨੀਅਨਾਂ ਦਾ ਕਤਲ ਹੋ ਗਿਆ, ਮਿਲੀਅਨਸ ਆਫ ਪੈਲਸਤੀਨੀਅਨ ਆਪਣੇ ਮੁਲਕ ਚੋਂ ਡਿਸਪਲੇਸ ਕਰ ਦਿੱਤੇ ਗਏ, ਪੂਰੇ ਦਾ ਪੂਰਾ ਉਹਨਾਂ ਦਾ ਜਿਹੜਾ ਮੁਲਕ ਤਬਾਹ ਕਰ ਦਿੱਤਾ ਗਿਆ। ਪਰ ਤੁਸੀਂ ਦੇਖ ਲਓ ਭਈ ਉਹਨਾਂ ਦੇ ਹੱਕ ਦੇ ਵਿੱਚ ਕੌਣ ਖੜਦਾ ਅਮਰੀਕਾ 'ਚ? ਜਿਹੜੇ 3-4 ਕਾਂਗਰਸਮੈਨ ਖੜਦੇ ਵੀ ਸੀ ਨਾ, ਉਹ ਵੀ ਉਹਨਾਂ ਨੇ ਚੁੱਪ ਕਰਾਤੇ ਆ। ਸੋ ਜਦੋਂ ਸਿੱਖਾਂ ਦਾ ਇਮੇਜ ਇਦਾਂ ਦਾ ਇੱਥੇ ਦੇ ਲਾ ਇਨਫੋਰਸਮੈਂਟ ਏਜੰਸੀਜ਼ ਦੇ ਕੋਲ, ਡਿਸਟ੍ਰਿਕਟ ਅਟਾਰਨੀ ਦੇ ਕੋਲ ਬਣਾ ਦਿੱਤਾ ਗਿਆ ਨਾ, ਨੋ ਮੈਟਰ ਤੁਸੀਂ ਕੋਈ ਆਜ਼ਾਦੀ ਦੀ ਗੱਲ ਕਰਦੇ ਜਾਂ ਨਹੀਂ ਕਰਦੇ, ਨੋ ਮੈਟਰ ਤੁਸੀਂ ਪੱਗ ਬੰਨ੍ਹਦੇ ਜਾਂ ਨਹੀਂ ਬੰਨ੍ਹਦੇ, ਨੋ ਮੈਟਰ ਤੁਸੀਂ ਬਾਲ ਰੱਖੇ ਹੋ ਜਾਂ ਨਹੀਂ ਰੱਖੇ ਹੋ, ਕੱਲ ਨੂੰ ਇਹ ਤੁਹਾਡੇ ਨਿਆਣਿਆਂ ਨੂੰ ਬਹੁਤ ਵੱਡੀ ਪ੍ਰੋਬਲਮ ਆਣੀ ਆ। ਕੋਈ ਮਾੜੀ ਜਿਹੀ ਵੀ ਕਿਤੇ ਸ਼ਰਾਰਤ ਹੁੰਦੀ ਹੈ ਨਾ, ਕਿਸੇ ਨੇ ਤੁਹਾਡੇ ਨਾਲ ਖੜਨਾ ਨਹੀਂ ਹੈਗਾ। ਸੋ ਇਹ ਮੌਕਾ ਹੈਗਾ, ਇਹ ਵੱਡੀਆਂ ਵੱਡੀਆਂ ਗੁਰੂ ਘਰਾਂ ਦੀਆਂ ਜਿਹੜੀਆਂ ਬਿਲਡਿੰਗ ਬਣਾਉਣ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਹੱਕ ਦੀ ਗੱਲ ਨਾ ਕਰ ਸਕਦੇ ਹੋਈਏ। ਸਾਨੂੰ ਇਕੱਠੇ ਹੋ ਕੇ ਉਹਨਾਂ ਦੇ ਉੱਤੇ ਲਾ ਸੂਟ ਫਾਈਲ ਕਰਨਾ ਚਾਹੀਦਾ। ਅੱਜ 24 ਘੰਟਿਆਂ ਬਾਅਦ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ ਸੀ, ਸਾਰੇ ਜਿੰਨੇ ਵੀ ਗੁਰੂ ਘਰ ਆ ਉਹਨਾਂ ਦੀਆਂ ਕਮੇਟੀਆਂ ਨੂੰ ਇਕੱਠੇ ਹੋ ਕੇ ਵੀ ਆਹ ਦੇਖੋ ਇੰਨਾ ਜਿਹੜਾ ਝੂਠ ਦਾ ਪ੍ਰਚਾਰ ਇੰਡੀਆ ਦੀ ਗਵਰਨਮੈਂਟ ਸ਼ਰੇਆਮ ਇਹ ਜਿਹੜਾ ਆ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀ ਹੈਗੀ ਆ। ਇਹ ਸਾਰੇ ਜਾਣੇ ਚੁੱਪ ਇੱਥੇ ਚੁੱਪ ਬੈਠੇ ਨੇ ਸਾਰੇ ਜਾਣੇ। ਤੇ ਹਰਜੋਤ ਸਿੰਘ ਜੀ ਇੱਥੇ ਮੈਂ ਨਾਲ ਇੱਕ ਹੋਰ ਚੀਜ਼ ਐਡ ਕਰਦਾ, ਰੀਸੈਂਟਲੀ ਨਾ 2-3 ਚੀਜ਼ਾਂ ਆਈਆਂ ਜਿੱਥੇ ਇੱਕ ਭਾਈ ਵਡਾਲਾ ਹੋਣਾ ਦੀ ਪੱਗ ਲਾਉਣ ਵਾਲੀ ਗੱਲ ਕੀਤੀ ਗਈ ਸੀਗੀ, ਆਈ ਸੀ। ਹਰਜਾਪ ਸਿੰਘ ਜਾਫੀ ਜਿਹੜੇ ਆ ਉਹ ਵੀ ਕਿਉਂਕਿ ਸਿੱਖ ਸੰਘਰਸ਼ ਦੇ ਵਿੱਚ ਬੜਾ ਜਿਹੜਾ ਉਹ ਵੱਧ ਚੜ ਕੇ ਬੋਲਦੇ ਆ, ਉਹਨਾਂ ਨੇ ਵੀ ਆਪ ਪੋਸਟ ਪਾਈ ਸੀ ਵੀ ਉਹਨਾਂ ਦੀ ਦਸਤਾਰ ਨੂੰ ਲਾਉਣ ਦੇ ਲਈ ਆਖਿਆ ਗਿਆ। ਇਹ ਐਂਗਲ ਚੈੱਕ ਕਰਨਾ ਚਾਹੀਦਾ ਆ ਵੀ ਭਾਈ ਇਹ ਇਹਨਾਂ ਦਾ ਕੀਤਾ ਕਰਾਇਆ ਜਾਣ ਬੁੱਝ ਕੇ ਸਿੱਖਾਂ ਨੂੰ ਤੰਗ ਕਰਨ ਦੇ ਲਈ, ਪਰੇਸ਼ਾਨ ਕਰਨ ਦੇ ਲਈ, ਵੀ ਇਹ ਕੇਸ ਐਂਗਲ ਦੇ ਥਰੂ ਵੀ TSA ਦੇ ਵਿੱਚ ਵੀ ਇਹ ਕਿਉਂਕਿ ਉਹ ਤਾਂ ਤੁਹਾਡੇ ਲਈ ਸ਼ਬਦ ਵਰਤ ਰਹੇ ਆ ਖਾਲਿਸਤਾਨੀ ਐਕਸਟ੍ਰੀਮਿਜ਼ਮ, ਵੀ ਤੁਸੀਂ ਤਾਂ ਅੱਤਵਾਦੀ ਆ। ਉਹ ਜਿਹੜਾ ਵੀ ਕੋਈ ਉਹਨਾਂ ਨੂੰ ਇਦਾਂ ਲੱਗਦਾ ਕਿਤੇ ਇਦਾਂ ਦੀ ਜਿਹੜੀ ਉਹ ਜਾਣ ਬੁੱਝ ਕੇ ਤਾਂ ਨਹੀਂ ਕਰਵਾ ਰਹੇ। ਸੋ ਇਹਦੀ ਜੜ ਤੱਕ ਜਾਣ ਦੀ ਤੁਹਾਨੂੰ ਜ਼ਰੂਰਤ ਆ। ਤੁਹਾਡੇ ਨੱਕ ਥੱਲੇ ਉਹ ਸਾਰੀਆਂ ਲਾ ਇਨਫੋਰਸਮੈਂਟ ਵਾਲਿਆਂ ਨੂੰ ਤਾਂ ਇਹ ਚੀਜ਼ਾਂ ਦੱਸੀ ਜਾ ਰਹੇ ਆ, ਤੁਸੀਂ ਬੈਠੇ ਜਿਹੜੇ ਉੱਥੇ ਕੀ ਕਰ ਰਹੇ ਆ? ਆਪਾਂ ਨੂੰ ਜਿਹੜਾ ਉਹ ਕੀ ਕਰਨਾ ਚਾਹੀਦਾ? ਹੁਣ ਜਿੱਦਾਂ ਹੀ ਰਿਪੋਰਟ ਸਾਹਮਣੇ ਆਈ ਆਪਾਂ ਤੁਹਾਡੇ ਨਾਲ ਨਸ਼ਰ ਕੀਤੀ ਆ, ਹੁਣ ਅੱਗੇ ਕਾਰਵਾਈ ਜਿਹੜੇ ਮੁਅਤਬਰ ਆਪਣੇ ਆਪ ਨੂੰ ਅਖਵਾਉਂਦੇ ਨੇ, ਲੀਡਰ ਨੇ, ਗੁਰੂ ਘਰ ਦੀਆਂ ਕਮੇਟੀਆਂ ਨੇ, ਹੋਰ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਨੇ, ਉਹਨਾਂ ਨੂੰ ਮਿਲ ਕੇ ਜਿਹੜਾ ਉਹ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤ ਆ। ਬਈ ਭਾਈ ਕਰੋ, ਇਹਦਾ ਜਵਾਬ ਜਿਹੜਾ ਉਹ ਕੀ ਆ ਤੁਹਾਡੇ ਕੋਲ, ਕੀ ਜਵਾਬ ਜਿਹੜਾ ਤੁਸੀਂ ਇਸ ਦੇ ਵਿੱਚ ਦੇਣ
ਜਾ ਰਹੇ ਹੈਗੇ ਆ ਜੀ। ਸੋ ਇਹ ਜਾਂਦੇ ਜਾਂਦੇ ਇਹਦੇ ਨਾਲ ਇਹ ਨਿਊਜ਼ ਸਾਂਝੀ ਕਰਦੇ ਜਾਈਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ $210 ਮਿਲੀਅਨ ਫੰਡਿੰਗ ਦਿੱਤੀ ਹੈਗੀ ਆ ਜਿਹੜੀਆਂ ਫੇਥ ਬੇਸਡ ਇੰਸਟੀਟਿਊਸ਼ਨ ਤੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਅਗੇਂਸਟ ਟਾਰਗੇਟਡ ਅਟੈਕਸ, ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਇਹ ਆਰਗੇਨਾਈਜੇਸ਼ਨਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨਾਲ ਗੱਲਬਾਤ ਕਰਨੀ ਚਾਹੀਦੀ ਆ, ਅਟਾਰਨੀ ਹਾਇਰ ਕਰਨੇ ਚਾਹੀਦੇ ਆ। ਹੋਰ ਵੀ ਆਪਣੀਆਂ ਬਹੁਤ ਆਰਗੇਨਾਈਜੇਸ਼ਨ ਆ, ਟੇਬਲ ਲਾ ਕੇ ਤਾਂ ਬਾਹਰ ਖੜ ਜਾਂਦੇ ਆ ਵੀ ਜੀ ਅਸੀਂ ਸਿੱਖਾਂ ਦੇ ਲਈ ਵਾਸ਼ਿੰਗਟਨ DC 'ਚ ਲੜ ਰਹੇ ਆ, ਆਹ ਕਰ ਰਹੇ ਆ, ਉਹ ਕਰ ਰਹੇ। ਹੁਣ ਕਾਹਦੇ ਚੁੱਪ ਬੈਠੇ ਹੈਗੇ ਆ, ਹਨਾ? ਸ਼ਰੇਆਮ ਤੁਹਾਨੂੰ ਕਹਿ ਰਿਹਾ ਤੁਹਾਡੇ ਗੁਰੂ ਘਰਾਂ 'ਚ ਡਰੱਗ ਵਿਕਦੀ ਆ, ਗੋਲੀਆਂ ਚੱਲਦੀਆਂ, ਜਦ ਕਿ ਉਸ ਸ਼ਹਿਰ ਦਾ ਪੁਲਿਸ ਚੀਫ ਕਹਿ ਰਿਹਾ ਵੀ 20 ਸਾਲਾਂ ਦੇ ਵਿੱਚ ਸਾਡੇ ਕੋਲ ਇੱਕ ਵੀ ਕਾਲ ਨਹੀਂ, ਸਾਡੀ ਇੱਕ ਵੀ ਕੋਈ ਇਦਾਂ ਦੀ ਗੱਲ ਇਨਸੀਡੈਂਟ ਨਹੀਂ ਹੋਈ ਹੈਗੀ। ਤੇ ਹੁਣ ਇਹ ਤੋਂ ਵੱਧ ਤੁਸੀਂ ਕੀ ਕਰਨਾ ਆ? ਇਹ ਬਿਲਕੁਲ ਐਕਟ ਕਰਨਾ ਚਾਹੀਦਾ। ਜੇ ਕਮੇਟੀ ਨਹੀਂ ਐਕਟ ਕਰਦੀ, ਵਿਰੋਧੀ ਧਿਰ ਨਹੀਂ ਐਕਟ ਕਰਦੀ, ਗੁਰੂ ਘਰਾਂ ਦੇ ਮੈਂਬਰਾਂ ਨੂੰ ਐਕਟ ਕਰਨਾ ਚਾਹੀਦਾ। ਤੁਹਾਡੇ ਨਿਆਣਿਆਂ ਨੂੰ ਫਿਊਚਰ ਦੇ ਵਿੱਚ ਇਹ ਪ੍ਰੋਬਲਮਸ ਆਣੀਆਂ ਆ। ਜੇ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਸ਼ੋਅ ਕਰ ਦਿੱਤਾ, ਦੇਖੋ ਜੀ ਇਹ ਤਾਂ ਟੈਰਰਿਜ਼ਮ ਫੈਲਾਉਂਦੇ ਆ, ਇਹ ਹੇਟ ਫੈਲਾਉਂਦੇ ਹੈਗੇ ਆ। ਹੁਣ ਤੁਸੀਂ ਦੱਸੋ ਹੇਟ ਕੌਣ ਫੈਲਾ ਰਿਹਾ? 2 ਸਾਲ ਕਰੋਨਾ ਵਾਇਰਸ ਦੇ ਦੌਰਾਨ ਫਰੀਮੌਂਟ ਗੁਰੂ ਘਰ, ਸੈਨੋ ਦੇ ਵੱਖ-ਵੱਖ ਗੁਰੂ ਘਰਾਂ 'ਚ 50% ਤੋਂ ਵੀ ਵੱਧ ਹਿੰਦੂ ਲੋਕ ਆਉਂਦੇ ਸੀ, ਜਿਹੜੇ ਟੀਕੇ ਵੀ ਲਵਾਉਂਦੇ ਸੀ, ਫੂਡ ਵੀ ਖਾਂਦੇ ਸੀ, ਸਾਰਾ ਕੁਝ ਕਰਦੇ ਸੀ। ਹੁਣ ਕਿੰਨੀਆਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਉਹ ਤੁਹਾਡੇ ਹੱਕ ਵਿੱਚ ਆਈਆਂ ਹੈਗੀਆਂ। ਸੋ ਇਹ ਸਾਰਾ ਜਿਹੜਾ ਸਾਨੂੰ ਸੋਚਣਾ ਚਾਹੀਦਾ, ਇਹਦੇ ਤੇ ਐਕਟ ਕਰਨਾ ਚਾਹੀਦਾ। ਛੋਟੇ-ਛੋਟੇ ਇਸ਼ੂ ਤੋਂ ਬਚ ਕੇ ਸਾਰੀਆਂ ਢਿੱਲੇ ਨਾ ਪਾਓ, ਤੇਜ਼ ਹੋਵੋ, ਵੇਟ ਨਾ ਹੁਣ ਕਰੋ ਬਾੜੀ। ਇਹਦਾ ਜਿਹੜਾ ਵੀ ਤੁਹਾਡੇ ਕੋਲ ਹੈਗਾ ਆ, ਇਸ ਦਾ ਸੋਲੂਸ਼ਨ ਲੱਭ ਕੇ ਜਲਦੀ ਤੋਂ ਜਲਦੀ ਜਿਹੜਾ ਇਹ ਕਰੋ ਕੰਮ। ਬਾਅਦ 'ਚ ਇਹ ਨਾ ਹੋਵੇ ਵੀ ਪੁਲ ਥੱਲੋਂ ਪਾਣੀ ਲੰਘ ਜਾਵੇ ਤੇ ਫਿਰ ਆਪਾਂ ਵਹਿੰਦੇ ਰਹੀਏ। ਇਹ ਬਹੁਤ ਵੱਡੀਆਂ ਜਿਹੜੀਆਂ ਉਹਨਾਂ ਨੇ ਤੁਹਾਡੇ ਉੱਤੇ ਜਿਹੜੀਆਂ ਤੌਹਮਤਾਂ ਲਾਈਆਂ ਆ, ਤੇ ਉਹਦਾ ਜਵਾਬ ਜਲਦ ਤੋਂ ਜਲਦ ਉਹਨਾਂ ਨੂੰ ਜਿਹੜੀ ਉਹ ਦੇਣ ਦੀ ਜ਼ਰੂਰਤ ਆ। ਸਾਰੀਆਂ ਕਮੇਟੀਆਂ ਇਕੱਠੀਆਂ ਹੋ ਕੇ ਜੋ ਗੁਰੂ ਘਰਾਂ ਨੂੰ ਉਹਨਾਂ ਨੇ ਬਦਨਾਮ ਕਰਨ ਦਾ ਜਿਹੜਾ ਇਹ ਕੰਮ ਸ਼ੁਰੂ ਕੀਤਾ ਆ, ਉਹਦਾ ਮੂੰਹ ਤੋੜਵਾਂ ਜਿਹੜਾ ਤੁਹਾਨੂੰ ਉਸ ਦਾ ਜਵਾਬ ਆ ਉਹ ਦੇਣ ਦੀ ਜ਼ਰੂਰਤ ਆ। ਇਕੱਠੇ ਹੋਵੋ, ਬਾਕੀ ਚੀਜ਼ਾਂ ਨੂੰ ਸਾਈਡ ਤੇ ਛੱਡ ਕੇ ਛੋਟੇ-ਮੋਟੇ ਜਿਹੜੇ ਤੁਹਾਡੇ ਆਪਸੀ ਮਤਭੇਦ ਆ ਉਹਨਾਂ ਨੂੰ ਭੁਲਾ ਕੇ ਇਕੱਠੇ ਹੋ ਕੇ ਇਹਦੇ ਉਲਟ ਜਿਹੜਾ ਤੁਹਾਨੂੰ ਇੱਕ ਸਟੈਂਡ ਲੈਣ ਦੀ ਜ਼ਰੂਰਤ ਹੈਗੀ ਆ ਜੀ। ਸੋ ਇੱਕ ਜਾਂਦੇ ਜਾਂਦੇ ਜ਼ਰੂਰ, ਮੈਂ ਕੱਲ ਇੱਕ ਅਸੈਂਬਲੀ ਮੈਂਬਰ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ। ਉਹ ਕਹਿੰਦੇ ਵੀ ਸਿੱਖਾਂ ਨੂੰ ਸਮਝ ਨਹੀਂ ਆ ਰਿਹਾ ਵੀ ਤੁਹਾਡੇ ਨਾਲ ਵਾਪਰ ਕੀ ਰਿਹਾ। ਕਹਿੰਦੇ ਵੀ ਮੋਸਟ ਪੀਪਲ ਹੈਵ ਨੋ ਆਈਡੀਆ ਵਾਟਸ ਹੈਪਨਿੰਗ। ਇਹ ਠੀਕ ਆ, ਹੁਣ ਸਾਡਾ ਵੀ ਧੰਨਵਾਦ ਕੀਤਾ ਵੀ ਤੁਸੀਂ ਮੈਸੇਜ ਨੂੰ ਸਪਰੈਡ ਕਰ ਰਹੇ ਹੈਗੇ ਆ, ਪਰ ਸਾਨੂੰ ਸਾਰਿਆਂ ਨੂੰ ਇਸ ਇਸ਼ੂ ਦੇ ਉੱਤੇ ਐਕਟ ਕਰਨਾ ਚਾਹੀਦਾ ਹੈਗਾ ਜੀ। ਤੇ ਆਪਾਂ ਜਿਹੜੇ ਆ ਉਹ ਅੱਗੇ ਵਧਦੇ ਆ। ਜਿਹੜਾ ਟਰੱਕਿੰਗ ਦੀ ਜਿਹੜੀ ਗੱਲਬਾਤ ਆ ਉਸ ਦੇ ਵੱਲ ਨੂੰ ਵਧਦੇ ਆ। ਰਮਨ ਜੀ ਆਪਣੇ ਨਾਲ ਹੁਣ ਜੁੜ ਚੁੱਕੇ ਆ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ। ਸੋ ਰਮਨ ਜੀ, ਕੀ ਜੇ ਗੱਲਬਾਤ ਦੀ ਸ਼ੁਰੂਆਤ ਕਰਦੇ ਜਾਈਏ, ਜਿਹੜਾ ਹਰੀਕੇਨ ਹੈਲਨ ਜਿਹੜਾ ਆਇਆ ਆ ਉਹਦੇ ਨਾਲ ਖਾਸਾ ਨੁਕਸਾਨ ਪਹੁੰਚਿਆ ਆ। ਬਹੁਤ ਜ਼ਿਆਦਾ ਜਿਹੜੇ ਰਾਹਤ ਕਾਰਜ ਵੀ ਜਿਹੜੇ ਉੱਧਰ ਚੱਲ ਰਹੇ ਆ, ਉਸ ਦਾ ਓਵਰਆਲ ਅਸਰ ਆਪਾਂ ਨੂੰ ਟਰੱਕਿੰਗ ਦੇ ਉੱਤੇ ਕੋਈ ਦੇਖਣ ਨੂੰ ਮਿਲਿਆ? ਬਿਲਕੁਲ ਜੀ, ਇਸ ਵੇਲੇ ਕਾਫੀ ਜ਼ਿਆਦਾ ਜਿਹੜਾ ਉਹਦਾ ਅਸਰ ਹੈਗਾ ਈਸਟ ਕੋਸਟ ਤੇ ਹੈਗਾ, ਔਰ ਖਾਸ ਕਰਕੇ ਸਾਰੇ ਹੀ ਕੰਟਰੀ ਤੇ ਕਾਫੀ ਇਸ਼ੂ ਪੈਣ ਵਾਲਾ ਹੈ। ਇੱਕ ਤਾਂ ਜਿਹੜਾ ਹਰੀਕੇਨ ਹੈਗਾ ਉਹਦੇ ਕਰਕੇ, ਤੇ ਦੂਸਰਾ ਜਿਹੜੀ ਪੋਰਟ ਸਟ੍ਰਾਈਕ ਚੱਲ ਰਹੀ ਹੈ ਉਹਦੇ ਕਰਕੇ। ਸੋ ਦੋਵਾਂ ਦੇ ਕਰਕੇ ਜਿਹੜੀ ਇਸ ਵੇਲੇ ਸ਼ੋਰਟੇਜ ਆ ਉਹ ਦਿਖ ਰਹੀ ਹੈਗੀ ਆ, ਔਰ ਸਮਝ ਆ ਰਹੀ ਹੈਗੀ ਆ। ਔਰ ਮੇਰੇ ਖਿਆਲ ਦੇ ਵਿੱਚ ਇੱਕ ਆਈ ਡੋਨਟ ਨੋ, ਮੈਂ ਵੀ ਗੱਲ ਸੁਣ ਰਿਹਾ ਸੀਗਾ ਤੁਹਾਡੀ ਕਿ ਅਸੀਂ ਜਿਹੜਾ ਇਹ, ਚਲੋ ਕੋਈ ਵੀ ਚੀਜ਼ ਹੈ ਜਿਹੜੀ ਇੱਕ ਸਹੀ ਗੱਲ ਹੈਗੀ ਆ, ਸਹੀ ਚੀਜ਼ ਹੈਗੀ ਆ, ਉਹਦੇ ਲਈ ਫਾਈਟ ਕਰਨਾ ਸਾਨੂੰ ਆਉਂਦਾ ਨਹੀਂ ਹੈਗਾ ਫॉर द ਗਰਾਊਂਡ ਲੈਵਲ ਦੇ ਉੱਤੇ। ਸਾਨੂੰ ਗਰਾਊਂਡ ਲੈਵਲ ਤੇ ਕਿਸੇ ਚੀਜ਼ ਲਈ ਫਾਈਟ ਨਹੀਂ ਕਰਨਾ ਆਉਂਦਾ। ਟਰੱਕਿੰਗ ਇੰਡਸਟਰੀ 'ਚ ਅਸੀਂ ਬਹੁਤ ਆਪਣੇ ਆਪ ਨੂੰ ਕਹਿੰਦੇ ਹੈਗੇ ਵੀ ਅਸੀਂ ਬੜੇ ਵੱਡੇ ਲੈਵਲ ਤੇ ਚੱਲ ਰਹੇ ਹੈਗੇ ਆ, ਪਹੁੰਚ ਰਹੇ ਹੈਗੇ ਆ, ਪਰ ਸਟ੍ਰਾਈਕ ਕਰਨਾ ਸਾਡੇ ਵੱਸ ਦਾ ਰੋਗ ਨਹੀਂ ਹੈਗਾ। ਆਹ ਸਟ੍ਰਾਈਕ ਦੇਖੋ ਚੱਲ ਰਹੀ ਆ, ਸਾਰੀ ਦੀ ਸਾਰੀ ਕੰਟਰੀ ਥੰਮ ਗਈ ਇੱਕੋ ਦਿਨ, ਇੱਕੋ 2-4 ਦਿਨਾਂ ਦੇ ਵਿੱਚ, ਠੀਕ ਹੈ ਨਾ। ਅਸੀਂ ਸਟ੍ਰਾਈਕ ਦਾ ਐਲਾਨ ਕਰਦੇ ਰਹਿ ਜਾਂਦੇ ਆ, ਰੌਲਾ ਪਾਉਂਦੇ ਰਹਿ ਜਾਂਦੇ ਆ, ਸਭ ਕੁਛ ਕਰਦੇ ਰਹਿ ਜਾਂਦੇ ਆ। ਪਰ ਜਿਹੜੀ ਪਹਿਲਾਂ ਵੀ ਤੁਸੀਂ ਗੱਲ ਕਰ ਰਹੇ ਸੀਗੇ ਉਹਦੇ ਲਈ ਵੀ ਤੇ ਇਸ ਲਈ ਵੀ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਗਰਾਊਂਡ ਲੈਵਲ ਤੇ ਕੰਮ ਕਰਨਾ ਸ਼ੁਰੂ ਕਰੋ। ਮੈਂ ਨਹੀਂ ਕਹਿੰਦਾ ਕਿ ਕਿਸੇ ਦੇ ਖਿਲਾਫ, ਕਿਸੇ ਦੇ ਵੱਲ ਕਰੋ, ਪਰ ਗਰਾਊਂਡ ਲੈਵਲ ਤੇ ਕੰਮ ਕਰੋ। ਜਦੋਂ ਤੁਹਾਡੀ ਲੋਕਲ ਕਮਿਊਨਿਟੀਜ਼ ਦੇ ਵਿੱਚ ਮੀਟਿੰਗਸ ਹੁੰਦੀਆਂ, ਲੋਕਲ ਕਮਿਊਨਿਟੀਜ਼ ਦੇ ਵਿੱਚ ਸਾਰਾ ਕੁਛ ਹੁੰਦਾ ਆ, ਲੋਕਲ ਕਮਿਊਨਿਟੀਜ਼ ਦੇ ਵਿੱਚ ਆਪਣੇ ਜਿਹੜੇ ਆ ਉਹ ਲਿੰਕ ਬਣਾਓ, ਲੋਕਲ ਕਮਿਊਨਿਟੀ ਦੇ ਵਿੱਚ ਆਪਣਾ ਕੰਮ ਕਰੋ, ਲੋਕਲ ਕਮਿਊਨਿਟੀਜ਼ ਦੇ ਵਿੱਚ ਆਪਣੀਆਂ ਜਿਹੜੀਆਂ ਗ੍ਰਾਸ ਰੂਟ ਲੈਵਲ ਤੇ ਆਪਣਾ ਕੰਮ ਕਰੋ, ਕਿਉਂਕਿ ਹਰ ਚੀਜ਼ ਜਿਹੜੀ ਉਹ ਲੋਕਲ ਕਮਿਊਨਿਟੀ ਤੋਂ ਸ਼ੁਰੂ ਹੁੰਦੀ ਆ। ਕੋਈ ਵੀ ਚੀਜ਼ ਜਿਹੜੀ ਉਹ ਸਿੱਧੀ ਰਾਸ਼ਟਰਪਤੀ ਜਾਂ ਪ੍ਰੈਜ਼ੀਡੈਂਟ ਦੇ ਕੋਲ ਨਹੀਂ ਹੁੰਦੀ। ਇਹ ਸਾਰੀਆਂ ਚੀਜ਼ਾਂ ਲੋਕਲ ਗ੍ਰਾਸ ਰੂਟ ਲੈਵਲ ਤੇ ਚੱਲਦੀਆਂ ਹੈਗੀਆਂ। ਸੋ ਮੇਰਾ ਇਹੋ ਹੀ ਆ ਕਿ ਜੋ ਵੀ ਕੁਛ ਕਰਨਾ ਹੈਗਾ ਆਪਣੀ ਲੋਕਲ ਕਮਿਊਨਿਟੀਜ਼ ਤੋਂ ਸ਼ੁਰੂ ਕਰੋ।
ਤਾਂ ਕਿ ਜਿਹੜੀ ਸਾਡੀ ਦਿੱਖ ਹੈਗੀ ਆ, ਅਸੀਂ ਸਾਰੇ ਪਾਸੇ ਆਪਣੀ ਦਿੱਖ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਡੀ ਜਿਹੜੀ ਦਿੱਖ ਹੈਗੀ ਆ ਉਹ ਸਾਡੇ ਰੋਜ਼ ਦੇ ਕੰਮਾਂ ਕਾਰਾਂ ਦੇ ਨਾਲ ਬਣਦੀ ਆ, ਜਿਹੜੇ ਅਸੀਂ ਐਵਰੀ ਡੇ, ਚਾਹੇ ਅਸੀਂ ਸਟੋਰ ਦੇ ਵਿੱਚ ਵਿਚਰਦੇ ਹਾਂ ਤੇ ਕਿੱਦਾਂ ਗੱਲਾਂ ਕਰਦੇ ਹਾਂ, ਚਾਹੇ ਅਸੀਂ ਸੜਕ ਤੇ ਡਰਾਈਵ ਕਰਦੇ ਤੇ ਕਿੱਦਾਂ ਡਰਾਈਵ ਕਰਦੇ ਹਾਂ, ਜੇ ਅਸੀਂ ਟਰੱਕ ਸਟਾਪ ਤੇ ਖੜੇ ਹਾਂ ਤਾਂ ਅਸੀਂ ਕਿੱਦਾਂ ਖੜੇ ਹਾਂ, ਕਿੱਦਾਂ ਕੀ ਗੱਲ ਕਰ ਰਹੇ ਹਾਂ, ਡਾਕ ਵਰਕਰ ਦੇ ਨਾਲ ਕਿੱਦਾਂ ਗੱਲ ਕਰ ਰਹੇ, ਹਰ ਇੱਕ ਚੀਜ਼, ਹਰ ਇੱਕ ਬੰਦੇ ਦਾ ਹਰ ਇੱਕ ਐਕਸ਼ਨ ਜਿਹੜਾ ਆ ਉਹ ਕਿਤੇ ਨਾ ਕਿਤੇ ਕੈਲਕੂਲੇਟਿਵ ਤੌਰ ਤੇ ਕੰਮ ਆਉਂਦਾ ਆ ਚੰਗੇ ਦਿੱਖ ਦਿਖਾਉਣ ਦੇ ਵਿੱਚ। ਠੀਕ ਹੈ ਨਾ, ਹਜ਼ਾਰਾਂ ਕਰੋੜਾਂ ਰੁਪਏ ਖਰਚ ਕਰਕੇ ਟੀਵੀ ਦੇ ਐਡਾਂ ਚਲਾ ਕੇ ਪੱਗ ਦਿਖਾ ਕੇ ਨਥਿੰਗ ਗੋਣਾ ਬੀ ਅਚੀਵਡ, ਕੁਛ ਨਹੀਂ ਅਚੀਵ ਹੋ ਸਕਦਾ। ਅਚੀਵ ਹੋਣਾ ਹੈ ਜਿਹੜੀ ਤੁਹਾਡੀ ਐਵਰੀ ਡੇ ਤੁਹਾਡੀ ਗੱਲਬਾਤ ਹੈ, ਐਵਰੀ ਡੇ ਤੁਹਾਡਾ ਵਿਚਰਨਾ ਹੈ ਜਿਹੜਾ ਦੁਨੀਆ ਦੇ ਵਿੱਚ, ਉਹ ਸਹੀ ਹੋਣਾ ਚਾਹੀਦਾ। ਸੋ ਇਦਾਂ ਹੀ ਟਰੱਕਿੰਗ ਦੇ ਵਿੱਚ ਵੀ ਆ, ਤੇ ਟਰੱਕਿੰਗ ਦੇ ਵਿੱਚ ਇਸ ਵੇਲੇ ਜਿਹੜਾ ਇੱਕ ਹੋਰ ਡਿਜੀਟਲ ਫਰੇਟ ਬ੍ਰੋਕਰ ਜਿਹੜੇ ਆ ਜੀ, ਨੈਕਸਟ ਟਰੱਕਿੰਗ ਜਿਹੜੀ ਕੰਪਨੀ ਹੈਗੀ ਉਹਨਾਂ ਵੱਲੋਂ ਐਮਾਜ਼ਨ ਤੇ ਟੈਸਲਾ ਦਾ ਅਕਾਊਂਟ ਜਿਹੜਾ ਉਹ ਲੂਜ਼ ਹੋ ਚੁੱਕਾ ਹੈ। ਸੋ ਇਹ ਹੋਪਫੁਲੀ ਜੇ ਤੁਸੀਂ ਡਿਜੀਟਲ ਫਰੇਟ ਬ੍ਰੋਕਰ, ਨੈਕਸਟ ਟਰੱਕਿੰਗ ਜਾਂ ਨੈਕਸਟ ਫਰੇਟ ਸੋਲਿਊਸ਼ਨ, ਇਹਨਾਂ ਦੇ ਨਾਲ ਕਿਸੇ ਨਾਲ ਵੀ ਤੁਸੀਂ ਕੰਮ ਕਰ ਰਹੇ ਹੈਗੇ ਆ, ਤੇ ਇਹ ਜਿਹੜਾ ਕੰਮ ਹੈਗਾ ਤੁਹਾਨੂੰ ਜਿੰਨੀ ਜਲਦੀ ਹੋ ਸਕਦਾ ਆ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਇਹਨਾਂ ਨੇ ਆਪਣਾ ਬੜੀ ਮੱਚ ਸਾਰਾ ਜਿਹੜਾ ਫੋਰਸ ਹੈਗੀ ਆ ਲੇ ਆਫ ਕਰਤੀ ਆ। ਸੋ ਇਹਨਾਂ ਦੇ ਕਲੋਜ਼ਰ ਵੀ ਜਿਹੜੇ ਆ ਉਹ ਲਾਗੇ ਲੱਗ ਰਹੇ ਹੈਗੇ ਆ। ਆਪਣੇ ਸ਼ਾਇਦ ਹੋ ਸਕਦਾ ਆਪਣੇ ਕਾਲ ਆਵੇ ਜਾਂ ਨਾ ਆਵੇ, ਬਿਨਿੰਗ ਟਰਾਂਸਪੋਰਟ ਵਾਲਿਆਂ ਦੀ ਵੀ ਮੈਨੂੰ ਮੈਸੇਜ ਆਇਆ ਹੈਗਾ ਕਿ ਉਹਨਾਂ ਦੀ ਫਰੇਟ ਬ੍ਰੋਕਰ ਜਿਹੜੀ ਹੈਗੀ ਆ ਉਹਦੇ 'ਚ ਵੀ ਪ੍ਰੋਬਲਮ ਚੱਲ ਰਹੀਆਂ ਹੈਗੀਆਂ ਕਿ ਉਹਨਾਂ ਦਾ ਜਿਹੜਾ ਆਇਡੈਂਟੀਟੀ ਥੈਫਟ ਵਾਲੇ ਚੱਕਰ ਦੇ ਵਿੱਚ ਹੋ ਗਿਆ ਹੈਗਾ। ਸੋ ਜੇ ਕੋਈ ਵੀ ਬਿਨਿੰਗ ਟਰਾਂਸਪੋਰਟ ਦੇ ਨਾਂ ਤੇ ਲੋਡ ਕੋਈ ਬੁੱਕ ਕਰ ਰਿਹਾ ਹੈਗਾ ਜਾਂ ਕੋਈ ਕਰਨਾ ਚਾਹੁੰਦਾ ਜਾਂ ਕਿਸੇ ਦੇ ਪੈਸੇ ਰਹਿੰਦੇ ਆ, ਤਾਂ ਉਹ ਬਿਨਿੰਗ ਟਰਾਂਸਪੋਰਟ ਨੂੰ ਡਾਇਰੈਕਟਲੀ ਕਾਲ ਕਰੋ। ਸੋ ਉਹਨਾਂ ਦਾ ਵੀ ਜਿਹੜਾ ਆ ਆਇਡੈਂਟੀਟੀ ਥੈਫਟ ਦੇ ਵਿੱਚ ਕਾਫੀ ਚੱਲ ਰਿਹਾ ਹੈਗਾ। ਸੋ ਇਸ ਵੇਲੇ ਉਹ ਵੀ ਲਾਇਰ ਦੇ ਕੋਲ ਬੈਠੇ ਹੈਗੇ, ਆਪਣਾ ਜਿਹੜਾ ਕਾਰਵਾਈ ਕਰ ਰਹੇ ਹੈਗੇ। ਬਿਲਕੁਲ, ਆਪਣੇ ਐਡ ਵੀ ਉਹਨਾਂ ਦੀ ਚੱਲਦੀ ਆ, ਉਦਾਂ ਸੰਤੋਖ ਬਿਨਿੰਗ ਹੋਣੀ ਆ। ਸੋ ਉਹਨਾਂ ਨੇ ਈਮੇਲ ਵੀ ਕਰਕੇ ਜਿਹੜਾ ਉਹ ਦੱਸਿਆ ਸੀਗਾ ਵੀ ਦੇਖ ਲਓ ਵੀ ਬਖਸ਼ਿਆ ਨਹੀਂ ਜਾ ਰਿਹਾ ਅੱਜ ਕੱਲ੍ਹ, ਵੀ ਸਕੈਮ ਕਿੱਥੇ ਦੇ ਕਿੱਥੇ ਤੱਕ ਜਿਹੜੇ ਉਹ ਪਹੁੰਚ ਰਹੇ, ਕਿੱਦਾਂ ਲੋਕਾਂ ਨੂੰ ਜਿਹੜਾ ਉਹ ਭਰਮਾਇਆ ਜਾ ਰਿਹਾ ਹੈ ਤੇ ਉਹ ਇਸ ਦੇ ਵਿੱਚ ਜਿਹੜਾ ਉਹ ਲੁੱਟ ਹੋ ਰਹੇ ਆ। ਬਿਲਕੁਲ ਜੀ, ਹਾਂਜੀ। ਰਾਜਕਰਨ, ਇਸ ਵੇਲੇ ਇੱਕ ਜਿਹੜੀ ਸਾਨੂੰ ਵੱਡੀ ਖਬਰ ਹੈਗੀ ਉਹ ਹੈਗੀ ਆ ਕਿ FMCSA ਵੱਲੋਂ ਜਿਹੜੀ ਫਾਲਸੀਫਾਈਡ ELD ਆ ਉਹਨੂੰ ਨਿਊ ਅਪਰੋਚ ਨਾਲ ਟਾਰਗੇਟ ਕੀਤਾ ਜਾ ਰਿਹਾ ਹੈਗਾ। ਹੁਣ ਸ਼ੁਰੂ ਹੋ ਚੁੱਕੀ ਇਨਵੈਸਟੀਗੇਸ਼ਨ, ਜਿਹਦੇ ਵਿੱਚ ਕਿ ਜਿਹੜਾ 2022 ਦੇ ਵਿੱਚ ਐਕਸੀਡੈਂਟ ਹੋਇਆ ਸੀ ਵਰਜੀਨੀਆ ਦੇ ਵਿੱਚ, ਜਿਸ 'ਚ ਟਰੱਕ ਡਰਾਈਵਰ ਜਿਹੜਾ ਟ੍ਰੈਂਟਨ ਲੌਜਿਸਟਿਕਸ ਸੀ, ਇਲੀਨੋਇਸ ਬੇਸਡ ਕੰਪਨੀ, ਉਹਦਾ ਐਕਸੀਡੈਂਟ ਹੋਇਆ ਸੀਗਾ। ਓਵਰ 11 ਆਵਰਸ ਉਹ ਡਰਾਈਵ ਕਰ ਰਿਹਾ ਸੀਗਾ ਤੇ ਫਟੀਕ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ, ਤੇ ਜਿਹਦੇ ਵਿੱਚ ਕਿ ਮੇਰੇ ਖਿਆਲ 3 ਲੋਕੀ ਮਰੇ ਸੀਗੇ ਤੇ ਕੋਈ 11 ਦੇ ਕਰੀਬ ਸੀਰੀਅਸ ਫੱਟੜ ਹੋਏ ਸੀਗੇ। ਸੋ ਏਦਾਂ ਉਹਦੇ ਵਿੱਚ ਸੀਗਾ ਕਿ ਪਾਰਟੀ ਬੱਸ ਸੀ, 3 ਬੰਦਿਆਂ ਦੀ ਡੈਥ ਹੋਈ ਸੀ, 9 ਸੀਰੀਅਸ ਇੰਜਰੀਜ਼ ਤੇ 11 ਜਿਹੜੇ ਨੂੰ ਮਾਈਨਰ ਇੰਜਰੀਜ਼ ਹੋਈਆਂ ਸੀ। ਡਰਾਈਵਰ ਵੀ ਸੀਰੀਅਸਲੀ ਇੰਜਰ ਹੋਇਆ ਸੀਗਾ। ਇਹਦੇ ਉੱਤੇ ਜਿਹੜੀ ਸਾਰੀ ਹੁਣ ਇਨਵੈਸਟੀਗੇਸ਼ਨ ਫਿਲਡ ਅਪ ਹੋਈ ਆ, ਜਿਹਦੇ ਵਿੱਚ ਕਿ FMCSA ਵੱਲੋਂ ਖੁੱਲ ਕੇ ਨਹੀਂ ਦੱਸਿਆ ਜਾ ਰਿਹਾ, ਪਰ FMCSA ਵੱਲੋਂ ਇਹ ਦੱਸਿਆ ਜਾ ਰਿਹਾ ਕਿ ਅਸੀਂ ਹਰ ਇੱਕ ਜਿਹੜੀ ਫਾਲਸੀਫਾਈਂਗ ਹੈਗੀ ਆ, ਜਿੱਦਾਂ ਫਾਲਸੀਫਾਈਂਗ ਹੋ ਰਹੀ ਆ, ਅਸੀਂ ਹਰ ਇੱਕ ਮੈਥਡ ਨੂੰ ਬਹੁਤ ਕਲੋਜ਼ਲੀ ਵਾਚ ਕਰ ਰਹੇ ਹਾਂ। ਜਿਹੜੀ ਇਹ ਕੰਪਨੀ ਸੀ, ਇਹਨਾਂ ਦੀ ਵੀ ਜਿਹੜੀ ਐਡੀਟਿੰਗ ਸੀ ਉਹ ਲਿਥੁਏਨੀਆ ਤੋਂ ਹੁੰਦੀ ਸੀਗੀ, ਆਊਟ ਆਫ ਕੰਟਰੀ ਹੁੰਦੀ ਸੀ। ਠੀਕ ਹੈ, ਤੇ ਉਹ ਜਿਹੜੀ ਚੀਜ਼ ਹੈਗੀ ਆ ਇਸ ਵੇਲੇ ਉਹਨਾਂ ਨੇ ਵੱਲੋਂ ਕਲੀਅਰਲੀ ਦੱਸਿਆ ਜਾ ਰਿਹਾ ਕਿ ਜਿਹੜਾ ਸਾਡਾ ਇਸ ਵੇਲੇ ਟਾਰਗੇਟ ਹੈਗਾ ਉਹ ਹੈਗਾ ਕਿ ਜਿਹੜੀਆਂ ਕੰਪਨੀਆਂ ਫਾਲਸੀਫਾਈ ਕਰਦੀਆਂ ਆਵਰਸ ਆਫ ਸਰਵਿਸ ਨੂੰ ELD ਦੇ ਥਰੂ, ਗੋਸਟ ਡਰਾਈਵਰ ਕ੍ਰੀਏਟ ਕਰਦੀਆਂ, ਫੇਕ IDs ਕ੍ਰੀਏਟ ਕਰਦੀਆਂ, ਜਿਹੜੀਆਂ ਡਬਲ ELD ਯੂਜ਼ ਕਰਦੀਆਂ, ਡਬਲ ID ਯੂਜ਼ ਕਰਦੀਆਂ, ਜਿਹੜੀਆਂ ਕੰਪਨੀਆਂ ਜਿਹੜੀਆਂ ਬਾਹਰੋਂ ਐਡਿਟ ਕਰਾਉਂਦੀਆਂ ਹੈਗੀਆਂ, ਇਹਨਾਂ ਸਾਰੀਆਂ ਹੀ ਕੰਪਨੀਆਂ ਦੇ ਉੱਤੇ ਜਿਹੜੀ ਆ ਇਸ ਵੇਲੇ ਨਜ਼ਰ ਹੈਗੀ ਆ। ਉਹਦੇ ਨਾਲ ਹੀ ਜਿਹੜੀਆਂ ELDs ਹੈਗੀਆਂ ਜਿਹੜੀਆਂ ਕਿ ਕੁਆਲੀਫਾਈਡ ਨਹੀਂ ਹੈਗੀਆਂ, ਉਹਨਾਂ ਨੂੰ ELD ਦੀ ਅਪਰੂਵਡ ਲਿਸਟ ਚੋਂ ਕੱਢਣ ਦੀ ਕਵਾਇਦ ਜਿਹੜੀ ਆ ਉਹ ਬਹੁਤ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਈ ਆ। ਸੋ ਇਸ ਮਾਮਲੇ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹ ਕੰਮ ਜਿਹੜਾ ਆ
ਸਾਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਢਿੱਲੇ ਨਾਲ ਚੱਲਦਾ ਹੈਗਾ। ਸੋ ਇਸ ਕਰਕੇ ਜਿਹੜੀਆਂ ਇਸ਼ੂਜ਼ ਹੈਗੀਆਂ ਜਾਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਦੇ ਉੱਤੇ ਆਪਣੀ ਕੰਪਨੀ 'ਚ ਧਿਆਨ ਦਿਓ। ਜੇ ਤੁਸੀਂ ਕੋਈ ਇੱਦਾਂ ਦਾ ਕੰਮ ਕਰਦੇ ਆ ਜਿਸ ਕਿ ਕਾਮਨ ਚੀਜ਼ ਜਿਹੜੀ ਆ FNCSA ਨੇ ਜਿਹੜੇ ਉਹਦੇ ਰੋਡ ਸਾਈਡ ਇੰਸਪੈਕਟਰ ਜਿਹੜੀ ਹੁਣੇ ਇੰਸਪੈਕਸ਼ਨ ਆਪਣੀ ਅਗਸਤ ਦੇ ਵਿੱਚ ਹੋ ਕੇ ਗਈ ਆ, ਉਹਦੇ ਵਿੱਚ ਉਹਨਾਂ ਦੀ ਰਿਪੋਰਟ ਦੇ ਵਿੱਚ ਇੱਕ ਹਾਸੋਹੀਣੀ ਗੱਲ ਇਹ ਹੈ ਕਿ ਸ਼ਾਇਦ ਇਸ ਵੀਕ ਹਰ ਇੱਕ ਬੰਦਾ ਛੁੱਟੀ ਤੇ ਚਲਾ ਗਿਆ, ਇੰਨੀਆਂ ਘੱਟ ਇੰਸਪੈਕਸ਼ਨਾਂ ਸੀਗੀਆਂ। ਸੋ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੇ ਲੋਕੀ ਹੈਗੇ ਆ ਜਿਹੜੇ ਕਿ ਫਾਲਸੀਫਾਈ ਕਰਦੇ ਆ ਜਾਂ ਕੁਝ ਵੀ ਇਦਾਂ ਦਾ ਕਰਦੇ ਆ, ਉਹਨਾਂ ਦੇ ਲਈ ਉਹਨਾਂ ਦੀ ਜਿਹੜੀ ਆ ਨਜ਼ਰ ਆ ਇਸ ਵੇਲੇ ਪੂਰੀ ਤਿੱਖੀ ਆ। ਸੋ ਪਲੀਜ਼ ਜੇ ਤੁਸੀਂ ਇਦਾਂ ਦਾ ਕੋਈ ਕੰਮ ਕਰਦੇ ਹੈਗੇ ਆ ਜਿਸ 'ਚ ਖਾਸ ਕਰਕੇ ਬਹਾਨਾ ਹੁੰਦਾ ਕਿ ਜਿਹੜਾ ਸੈਕੰਡ ਡਰਾਈਵਰ ਸੀਗਾ ਉਹ ਪਿਛਲੇ ਟਰੱਕ ਸਟਾਪ ਤੇ ਫੈਮਿਲੀ ਐਮਰਜੈਂਸੀ ਕਰਕੇ ਉਤਰ ਗਿਆ, ਸੋ ਉਹ ਹੁਣ ਉਤਰਨਾ ਨਹੀਂ, ਹੁਣ ਤੁਹਾਨੂੰ ਸ਼ਾਇਦ ਉਤਾਰਨ ਦੀ ਗੱਲ ਜਿਹੜੀ ਆ ਉਹ ਸ਼ੁਰੂ ਹੋ ਜਾਊ। ਜੀ ਬਿਲਕੁਲ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਸਾਡੇ ਕੋਲ ਕੁਝ ਮਿੰਟਸ ਹੈਗੇ ਆ। ਸੋ ਜਿਹੜਾ ਹਰੀਕੇਨ ਹਲੇਨ ਆਇਆ ਉਹਦੇ ਨਾਲ 150 ਤੋਂ ਵੱਧ ਮੌਤਾਂ ਹੋ ਚੁੱਕੀਆਂ ਹੈਗੀਆਂ। ਟਰੱਕਿੰਗ ਇੰਡਸਟਰੀ ਨੂੰ ਉਸ ਏਰੀਏ 'ਚ ਖਾਸ ਕਰਕੇ ਨਾਰਥ ਕੈਰੋਲੀਨਾ ਦੇ ਵਿੱਚ ਕਾਫੀ ਵੱਡਾ ਅਸਰ ਪਿਆ ਹੈ, ਕਿਉਂਕਿ ਉਹਨਾਂ ਦਾ ਇੰਟਰਸਟੇਟ 40 ਜਿਹੜਾ ਬਹੁਤ ਕ੍ਰਿਟੀਕਲ ਆ ਈਸਟ ਤੇ ਵੈਸਟ ਟਰੱਕਿੰਗ ਰਾਊਟ ਦੇ ਲਈ, ਉਹ ਮਲਟੀਪਲ ਪੁਆਇੰਟਸ ਤੇ ਟੁੱਟਿਆ ਹੈਗਾ। ਇੰਟਰਸਟੇਟ 26 ਜਿਹੜਾ ਆ ਟੈਨਸੀ ਵਾਲੀ ਲਾਈਨ ਤੇ ਆ ਉਹ ਵੀ ਟੁੱਟਿਆ ਹੈਗਾ। ਸੋ ਉਹਦੇ ਕਰਕੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਕਾਫੀ ਵੱਡੀ ਜਿਹੜੀ ਆ ਪ੍ਰੋਬਲਮ ਆ ਰਹੀ ਹੈਗੀ ਆ। ਬੋਟਲਡ ਵਾਟਰ ਜਿਹੜਾ ਆ ਉਹਦੀ ਸ਼ਿਪਮੈਂਟ ਬਹੁਤ ਜ਼ਿਆਦਾ ਅਫੈਕਟ ਹੋਈ ਹੈਗੀ ਆ। ਨਾਰਥ ਕੈਰੋਲੀਨਾ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ CEO ਵੈਨ ਜਿਹੜੇ ਗ੍ਰੀਨਬਰਗ ਆ ਉਹਨਾਂ ਨੇ ਟਰੱਕਿੰਗ ਡਰਾਈਵ ਨੂੰ ਦੱਸਿਆ। ਜਿਹੜਾ I-40 ਹੈਗਾ ਜੀ ਉਹਦਾ ਜਿਹੜਾ ਕਲੋਜ਼ਰ ਹੈਗਾ ਆ ਨਾਰਥ ਕੈਰੋਲਾਈਨਾ ਦੇ ਵਿੱਚ ਆਲਮੋਸਟ 1 ਸਾਲ ਕਲੋਜ਼ਰ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ ਕਿ 1 ਸਾਲ ਤੱਕ ਜਿਹੜਾ ਆ ਕਲੋਜ਼ ਰਹਿ ਸਕਦਾ ਆ। ਸੋ ਇਸ ਕਰਕੇ ਕਾਫੀ ਜਿਹੜੇ ਡੀਟੋਰਸ ਹੈਗੇ ਉਧਰ ਹੋਣਗੇ। ਜੀ ਸੋ ਬਿਲਕੁਲ ਇਹਦੇ ਨਾਲ ਕੈਰੋਲੀਨਾ, ਫਲੋਰੀਡਾ, ਜਾਰਜੀਆ ਇਹਨਾਂ ਸਾਰਿਆਂ ਨੂੰ ਹੁਣ ਕੋਆਰਡੀਨੇਟ ਕਰਨਾ ਪਊਗਾ ਨੇਬਰਿੰਗ ਸਟੇਟਸ ਨੂੰ, ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਕਾਊਂਟਰ ਪਾਰਟ ਟਰੱਕਿੰਗ ਐਸੋਸੀਏਸ਼ਨਸ ਆ ਫਿਰ ਰਲ ਕੇ ਜਿਹੜਾ ਛੇਤੀ ਤੋਂ ਛੇਤੀ ਇਹ ਕੰਪਲੀਟ ਹੋਣ ਤਾਂ ਕਿ ਫਿਰ ਜਿਹੜਾ ਕੰਮ ਆ ਟਰੱਕਿੰਗ ਇੰਡਸਟਰੀ ਵਾਲੇ ਉਹ ਕਰ ਸਕਣ। ਬਿਲਕੁਲ। ਤੇ ਜਿੱਦਾਂ ਪੋਰਟ ਸਟ੍ਰਾਈਕ ਦਾ ਜਿਹੜਾ ਦੱਸਿਆ ਹੀ ਆ ਵੀ ਉਹਦੇ ਕਰਕੇ ਈਸਟ ਕੋਸਟ ਵਾਲੇ ਪਾਸੇ ਕੰਮ ਬਿਲਕੁਲ ਜਿਹੜਾ ਉਹ ਠੱਪ ਹੋ ਰਿਹਾ। ਤੁਹਾਡੇ ਆਲੇ ਦੁਆਲੇ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਵਧਣੀਆਂ ਸ਼ੁਰੂ ਹੋਣਗੀਆਂ। ਇਹਦਾ ਅਸਰ ਜਿਹੜਾ ਉਹ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਪੈਣ ਜਾ ਰਿਹਾ ਆ। ਕਹਿੰਦੇ ਵੀ ਇਸ ਟਾਈਮ ਪੋਰਟਸ ਗੋਸਟ ਟਾਊਨ ਜਿਹੜੇ ਉਹ ਬਣ ਚੁੱਕੇ ਆ ਸਟ੍ਰਾਈਕ ਤੋਂ ਬਾਅਦ ਦੇ ਵਿੱਚ। ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਜਿਹੜਾ ਉਹ ਆਈ ਡੋਂਟ ਨੋ ਇਸ ਦਾ ਅਸਰ ਕਿਸ ਤਰੀਕੇ ਦੇ ਨਾਲ ਜਿਹੜਾ ਪਊਗਾ, ਪਰ ਲੋਕ ਪੈਨਿਕ ਕਰਨੇ ਕਈ ਜਿਹੜੇ ਆਲਰੇਡੀ ਸ਼ੁਰੂ ਕਰ ਰਹੇ ਆ। ਜਿੱਦਾਂ ਕੋਵਿਡ ਦੇ ਵਿੱਚ ਲੋਕੀ ਟਾਇਲਟ ਪੇਪਰ ਹੀ ਇਕੱਠੇ ਕਰੀ ਜਾਂਦੇ ਸੀ, ਉਸ ਇਲਾਕੇ ਦੇ ਵਿੱਚ ਪਤਾ ਲੱਗ ਰਿਹਾ ਆ, ਰਿਪੋਰਟਸ ਆ ਰਹੀਆਂ, ਲੋਕ ਪੈਨਿਕ ਬਾਇੰਗ ਜਿਹੜੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਭਾਈ ਜਿਹੜਾ ਸੰਭਲ ਕੇ ਹੋਪਫੁਲੀ ਇਹ ਜਿਹੜੀ ਸਟ੍ਰਾਈਕ ਆ ਜਲਦੀ ਜਿਹੜੀ ਉਹ ਰਿਜ਼ੋਲਵ ਹੋਵੇ। ਲੌਂਗ ਸ਼ੋਰਮੈਨ ਜਿਹੜੀ ਉਹ ਵੱਧ ਤਨਖਾਹ ਦੀ ਇਸ ਦੇ ਵਿੱਚ ਮੰਗ ਜਿਹੜੀ ਉਹ ਕਰ ਰਹੇ ਹੈਗੇ ਆ। ਆਟੋਮੇਸ਼ਨ ਤੋਂ ਪ੍ਰੋਟੈਕਸ਼ਨ ਦੀ ਮੰਗ ਕਰ ਰਹੇ ਆ। ਜਿੱਦਾਂ ਆਪਾਂ ਟਰੱਕਿੰਗ ਦੇ ਵਿੱਚ ਰਮਨ ਜੀ, ਹਰਜੋਤ ਜੀ ਗੱਲ ਕਰਦੇ ਰਹਿੰਦੇ ਆ ਵੀ ਆਟੋਨੋਮਸ ਟਰੱਕਿੰਗ ਨੇ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਤਬਦੀਲ ਕਰ ਦੇਣੀਆਂ ਆ। ਤੇ ਹੁਣ ਪੋਰਟਸ ਦੇ ਉੱਤੇ ਆਪਾਂ ਨੂੰ ਪਤਾ ਵੀ ਉੱਥੇ ਤਾਂ ਆਲਰੇਡੀ ਜਿਹੜੇ ਇਲੈਕਟ੍ਰਿਕ ਆਟੋਨੋਮਸ ਟਰੱਕ ਜਿਹੜੇ ਉਹ ਚੱਲ ਰਹੇ ਆ, ਜਿਹੜੇ ਕਿ ਸਿੱਧੇ ਦੇ ਸਿੱਧੇ ਉਹ ਚੱਕਦੇ ਨੇ, ਕੰਟੇਨਰ ਚੱਕਦੇ ਨੇ, ਇੱਕ ਥਾਂ ਤੋਂ ਦੂਜੇ ਥਾਂ ਤੇ ਲਈ ਜਾਂਦੇ ਆ। ਸੋ ਉੱਥੋਂ ਦੇ ਜਿਹੜੇ ਯੂਨੀਅਨ ਵਰਕਰਸ ਆ ਜਿਨ੍ਹਾਂ ਨੇ ਸਟ੍ਰਾਈਕ ਕੀਤੀ, ਉਹ ਕਹਿੰਦੇ ਵੀ ਭਾਈ ਸਾਨੂੰ ਇਹਦੇ ਤੋਂ ਪ੍ਰੋਟੈਕਸ਼ਨ ਜਿਹੜੀ ਚਾਹੀਦੀ ਆ ਤਾਂ ਜੋ ਸਾਡੀਆਂ ਜੌਬ ਜਿਹੜੀਆਂ ਆ ਉਹ ਕਹਿੰਦੇ ਵੀ ਖਤਰੇ 'ਚ ਨਾ ਜਾਣ। ਹਰ ਦਿਨ ਦਾ ਹਰਜੋਤ ਜੀ, ਰਮਨ ਜੀ, $5 ਬਿਲੀਅਨ ਦਾ ਘਾਟਾ ਜਿਹੜਾ ਆ ਇਸ ਸਟ੍ਰਾਈਕ ਦੇ ਨਾਲ ਲੇਬਰ ਤੇ ਬਿਜ਼ਨਸ ਐਕਸਪਰਟ ਮੰਨਦੇ ਆ ਵੀ ਉਹ ਪੈਣ ਜਾ ਰਿਹਾ ਹੈਗਾ ਆ। ਸੋ ਜਿਹੜੇ ਹੁਣ ਈਸਟ ਵਾਲੇ ਪਾਸੇ ਨੂੰ ਰਮਨ ਜੀ ਜਾਂਦੇ ਹੋਣਗੇ ਲੋਡ ਚੱਕ ਕੇ, ਜਿਹੜੇ ਉਹਨਾਂ ਨੂੰ ਉਧਰ ਨੂੰ ਲੈ ਕੇ ਜਾਣੇ ਆ, ਫਿਰ ਉਧਰੋਂ ਵਾਪਸੀ ਦਾ ਤੇ ਫਿਰ ਕੁਝ ਵੀ ਨਾ ਮਿਲਣ ਵਾਲੀ ਗੱਲ ਹੀ ਬਣ ਜਾਣੀ ਹੈ। ਹਾਂਜੀ ਬਿਲਕੁਲ ਇਹੋ ਹੀ ਚੀਜ਼ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਸਟ੍ਰਾਈਕ ਵਗੈਰਾ ਹੁੰਦੀ ਹੈ ਤੇ ਉਹਦੇ ਨਾਲ ਜਿਹੜਾ ਸਪਲਾਈ ਚੇਨ ਜਿਹੜੀ ਡਿਸਟਰਬਟ ਹੋ ਜਾਂਦੀ ਹੈ। ਸੋ ਆਬਵੀਅਸਲੀ ਜੇ ਟਰੱਕਾਂ ਸ਼ਿਪਸ ਤੋਂ ਮਾਲ ਅਨਲੋਡ ਨਹੀਂ ਹੁੰਦਾ ਤੇ ਉਹ ਜਿਹੜਾ ਫਿਰ ਟਰੱਕਾਂ ਤੇ ਨਹੀਂ ਜਾਂਦਾ। ਸੋ ਡੈਫੀਨਿਟਲੀ ਜਿਹੜੀ ਬੈਕ ਲੋਡ ਹੈਗੀ, ਬੈਕ ਹਾਲ ਹੈਗੀ, ਉਹਨਾਂ ਤੇ ਕਾਫੀ ਅਸਰ ਪਊਗਾ ਜੀ। ਤੇ ਆਪਣੇ ਨਾਲ ਕਾਲਰ ਜੁੜ ਰਹੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜੁੜੇ ਨੇ ਇੰਦਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਵੀਰਾਂ ਨੂੰ ਤੇ ਬਾਈ ਰਮਨ ਜੀ ਹੁਣਾਂ ਨੂੰ, ਖਾਲਸਾ ਜੀ ਨੂੰ, ਆਪ ਜੀ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਹਾਂਜੀ, ਵੈਸੇ ਤਾਂ ਤੁਸੀਂ ਅਪਡੇਟ ਦੇ ਹੀ ਦਿੱਤੀ ਹੈ। ਮੈਂ ਇਹਦੇ ਰਿਗਾਰਡਿੰਗ ਹੀ ਜ਼ਿਆਦਾ ਮੇਰਾ ਸਵਾਲ ਸੀਗਾ। ਤੇ ਜਿਵੇਂ ਹੁਣ ਪਿੱਛੇ ਰਾਜ ਜੀ ਨੇ ਜ਼ਿਕਰ ਕੀਤਾ ਹੈਗਾ ਵੀ ਉੱਥੋਂ ਦਾ ਜਿਹੜੀ ਉਧਰੋਂ ਜਿਹੜਾ ਕਾਰਗੋ ਆ ਉਧਰੋਂ ਆਉਣਾ ਨੀਗਾ, ਮਗਰ ਉਹ ਜਿਹੜਾ ਸ਼ਿਪ ਤੇ ਪੋਰਟਾਂ ਦੇ ਕੰਮ ਹੋਣਾ ਸੀ, ਹੁਣ ਉਹ ਬਾਈ ਟਰੱਕਿੰਗ ਤੇ ਹੋਣਾ ਚਾਹੀਦਾ ਹੈ। ਟਰੱਕਾਂ ਦਾ ਰੇਟ ਤਾਂ ਵਧਣਾ ਚਾਹੀਦਾ ਸੀ ਟਰੱਕਿੰਗ ਕਾਰਗੋ ਦਾ। ਇਹਦੇ ਲਈ ਅਪਡੇਟ ਥੋੜਾ ਜਿਹਾ, ਤੇ ਬਾਕੀ ਜਿਹੜੇ ਸੁਨਾਮੀ ਆਈ ਹੈ ਇੱਧਰ, ਤੇ ਉਹਦੀ ਥੋੜੀ ਅਪਡੇਟ ਦੇ ਦੇਣਾ ਜੀ। ਹਾਂਜੀ, ਹਰੀਕੇਨ, ਸੁਨਾਮੀ ਨਹੀਂ, ਹਰੀਕੇਨ। ਹਰੀਕੇਨ ਹੈ ਜੀ। ਤੇ ਬਾਕੀ ਜਿਹੜਾ ਇਹ ਦੇਖੋ ਰੇਟ ਇਸ ਤਰ੍ਹਾਂ ਹੈ ਕਿ ਜਿਹੜਾ ਇਹ ਸਿਚੁਏਸ਼ਨ ਹੈਗੀ ਹੈ ਇਹਦੇ ਵਿੱਚ ਹਾਲ ਦੀ ਘੜੀ ਦਾ ਰੇਟ ਨਹੀਂ ਵਧਣਾ, ਕਿਉਂਕਿ ਜੇ ਤੁਸੀਂ ਦੇਖੋ ਕਿ ਇੱਥੇ ਸਪਲਾਈ ਡਿਮਾਂਡ ਆ, ਲੋਡ ਸਪਲਾਈ ਘਟ ਜਾਣੀ ਆ, ਟਰੱਕਸ ਜ਼ਿਆਦਾ ਵੱਧ ਜਾਣੇ ਆ। ਸੋ ਇਸ ਕਰਕੇ ਰਾਈਟ ਨਾਓ ਰੇਟ ਨਹੀਂ ਵਧਣਾ ਹੈਗਾ। ਜਦੋਂ ਰੇਟ ਵਧਣ ਦੀ ਆਸ ਹੈਗੀ ਉਦੋਂ ਹੈਗੀ ਜਦੋਂ ਇੱਕਦਮ ਵਾਪਸ ਇਹ ਸਟ੍ਰਾਈਕ ਖੁੱਲਣੀ ਹੈਗੀ ਆ, ਉਦੋਂ ਲੋਡਸ ਬਹੁਤ ਜ਼ਿਆਦਾ ਹੋਣੇ ਆ ਤੇ ਟਰੱਕਾਂ ਦੀ ਸਪਲਾਈ ਘੱਟ ਹੋਣੀ ਆ, ਉਦੋਂ ਰੇਟ ਜਿਹੜੇ ਅਪ ਜਾ ਸਕਦੇ ਆ। ਇਸ ਵੇਲੇ ਜਿਹੜਾ ਕੰਮ ਹੈਗਾ, ਇਸ ਵੇਲੇ ਲੋਡਾਂ ਦੀ ਕਮੀ ਆ, ਸੋ ਟਰੱਕਸ ਜ਼ਿਆਦੇ ਆ। ਸੋ ਇਸ ਕਰਕੇ ਆਈ ਡੋਂਟ ਥਿੰਕ ਸੋ ਕਿ ਇਸ ਵੇਲੇ ਰੇਟ ਜਿਹੜੇ ਆ ਵਧਣ ਦੀ ਗੱਲ ਕੀਤੀ ਜਾ ਸਕਦੀ ਹੈ। ਹਾਂ, ਹਰੀਕੇਨ ਹਲੀਨਾ ਕਰਕੇ ਇਹ ਹੋ ਸਕਦਾ ਕਿ ਉਧਰ ਟਰੱਕਸ ਜਿਹੜੇ ਆ ਘੱਟ ਜਾਣ, ਜਿਹੜੀਆਂ ਸੜਕਾਂ ਟੁੱਟੀਆਂ ਆ ਉਹ ਸਾਰਾ ਕੁਛ ਟੈਸ, ਉੱਥੇ ਸਪਲਾਈ ਟਰੱਕਾਂ ਦੀ ਘੱਟ ਹੋ ਸਕਦੀ ਆ। ਉਹਦੇ ਨਾਲ ਨਾਲ ਜਿਹੜੇ ਲੋਡ ਵੀ ਘਟੇ ਹੈਗੇ ਆ। ਸੋ ਜਿਹੜੀ ਸਪਲਾਈ ਐਂਡ ਡਿਮਾਂਡ ਦੀ ਗੱਲ ਹੈਗੀ ਆ, ਉਹਦੇ ਕਰਕੇ ਸ਼ਾਇਦ ਹੋ ਸਕਦਾ ਅਜੇ ਰੇਟ ਉਹ ਨਾ ਵਧਣ, ਜਿਹੜੇ ਕਿ ਆਪਾਂ ਸੋਚ ਰਹੇ ਹਾਂ ਕਿ ਉਹਦੇ ਸਟ੍ਰਾਈਕ ਕਰਕੇ ਜਿਹੜੇ ਆ ਰੇਟਸ ਵਧਣਗੇ। ਸਟ੍ਰਾਈਕ ਕਰਕੇ ਰੇਟਸ ਜਿਹੜੇ ਆ ਉਹ ਘਟ ਸਕਦੇ ਆ, ਕਿਉਂਕਿ ਮਾਲ ਘਟ ਜਾਣਾ ਬਹੁਤ ਜ਼ਿਆਦਾ, ਉਧਰੋਂ ਆ ਨਹੀਂ ਰਿਹਾ, ਸਪਲਾਈ ਘਟ ਜਾਣੀ। ਦਰੁਸਤ ਕਿਹਾ ਜੀ ਤੁਸੀਂ ਆਪਣੇ ਢਿੱਲੋਂ ਸਾਹਿਬ। ਤੇ ਗੱਲ ਇਹ ਵੀ ਮੇਰਾ ਐਂਗਲ ਇਸ ਤਰ੍ਹਾਂ ਦਾ ਸੀਗਾ, ਮਤਲਬ ਮੈਂ ਸੋਚ ਸੀਗਾ ਵੀ ਹੁਣ ਜਿਵੇਂ ਜਿਹੜਾ ਮਾਲ ਉਹਨਾਂ ਨੇ ਸ਼ਿਪ ਦੇ ਰਾਹੀਂ ਦੂਜੀ ਪੋਰਟ ਤੇ ਭੇਜਣਾ ਸੀ, ਆਕਲੈਂਡ ਤੇ ਆਉਣਾ ਸੀ, ਘੁੰਮ ਕੇ ਆਉਣਾ ਸੀਗਾ, ਉਹ ਪੋਰਟਾਂ ਦੀ ਸਟ੍ਰਾਈਕ ਹੋ ਗਈ, ਤੇ ਉਹ ਜਿਹੜਾ ਕਾਰਗੋ ਹੈ ਉਹਨੂੰ ਮਤਲਬ ਕੰਮ ਹੈ ਜਿਹੜਾ ਪੋਸੀਬਲ ਹੋ ਸਕਦਾ ਵੀ ਮੈਂ ਗਲਤ ਹੋਵਾਂ, ਉਹ ਘੱਟ ਆ, ਕਿਉਂਕਿ ਇਦਾਂ ਹੀ ਇੰਟਰਨੈਸ਼ਨਲ ਜਿਹੜਾ ਸਮਾਨ ਆਉਣਾ ਉਹ ਪੋਰਟ ਦੇ ਜ਼ਰੀਏ ਹੀ ਆਉਣਾ। ਜਿਹੜਾ ਹੁਣ ਜਹਾਜ਼ਾਂ ਤੇ ਚੜਿਆ ਹੈ ਸਮਾਨ, ਉਹ ਜਹਾਜ਼ਾਂ 'ਚ ਹੀ ਆ, ਉਹ ਰਾਹ 'ਚ ਪਾਣੀ 'ਚ ਉਤਰਨਾ ਨਹੀਂ ਨਾ ਕਿਸੇ ਪਾਸੇ, ਉਹ ਪੋਰਟ ਥਾਣੀ ਆ ਕੇ ਹੀ ਉਤਰਨਾ, ਤਾਂ ਹੀ ਟਰੱਕ ਤੇ ਚੜੂਗਾ ਜੇ ਉੱਥੋਂ ਉਤਰੂਗਾ ਤੇ ਜੀ। ਸੋ ਪੋਰਟ ਤੇ ਸਟ੍ਰਾਈਕ ਹੈ ਜੀ। ਥੈਂਕ ਯੂ ਸੋ ਮਚ। ਕੁਲਦੀਪ ਜੀ। ਰਾਜਕਰਨਵੀਰ ਜੀ, ਹਰਜੋਤ ਸਿੰਘ ਖਾਲਸਾ ਜੀ ਤੇ ਰਮਨ ਭਾਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਰਮਨ ਭਾਜੀ, ਮੇਰਾ ਕੁਐਸਚਨ ਸੀ, ਮੈਂ 2 ਵੀਕ ਪਹਿਲਾਂ ਲੋਡ ਚੱਕ ਕੇ ਲਿਆ ਸੀ ਓਕਲਾਹੋਮਾ ਤੋਂ ਫੀਨਿਕਸ। ਕੱਚ ਦਾ ਲੋਡ ਸੀ ਤੇ ਉਹ ਡੈਮੇਜ ਹੋ ਗਿਆ ਸੀ, ਉਹਨਾਂ ਨੇ ਚੰਗੀ ਤਰ੍ਹਾਂ ਬੰਨਿਆ ਨਹੀਂ ਸੀ ਲੋਡ, ਸਿੰਗਲ ਸਟ੍ਰੈਪ ਹੀ ਲਾਈ ਸੀ, ਉਹ ਟੁੱਟ ਗਈ ਜਦੋਂ ਕਿਤੇ ਬ੍ਰੇਕ ਲੱਗੀ, ਤੇ ਉਹਨਾਂ ਨੇ ਲੋਡ ਮੇਰਾ ਸਾਰਾ ਰਿਜੈਕਟ ਕਰਤਾ ਸੀ। ਉਹ ਮੈਂ ਦੁਬਾਰਾ ਲੋਡ ਰੀਸੈਟ ਕਰਾ ਕੇ ਤੇ ਉੱਥੇ ਲਾ ਕੇ ਆਇਆ ਹੁਣ ਫੈਕਟਰੀ 'ਚ। ਬ੍ਰੋਕਰ ਨੇ ਕਿਹਾ ਵੀ ਉੱਥੇ ਛੱਡ ਕੇ ਆਓ ਦੁਬਾਰਾ ਲੋਡ। ਤੇ ਮੈਂ ਜਿਨ੍ਹਾਂ ਨਾਲ ਕੰਮ ਕਰਦਾ ਨਾ, ਉਹਨਾਂ ਦੀ LLC ਤੇ ਲੋਡ ਚੁੱਕਿਆ ਹੋਇਆ, ਤੇ ਉਹਦਾ ਮੇਰੀ ਆਪਣੀ ਕੰਪਨੀ ਹੈ, ਸਟਿੱਕਰ ਸਭ ਕੁਛ ਆਪਣਾ। ਤੇ ਉਹ ਮੈਨੂੰ ਕਹਿੰਦੇ ਸੀ ਹੁਣ ਭਾੜਾ ਨਹੀਂ ਮਿਲਣਾ, ਨਾ ਆਉਣ ਦਾ ਤੇ ਨਾ ਵਾਪਸ ਛੱਡਣ ਜਾਣ ਦਾ, ਕੀ ਉਹ ਮੈਨੂੰ ਮਿਲ ਸਕਦਾ ਕਿਸੇ ਤਰ੍ਹਾਂ ਜਾਂ ਨਹੀਂ? ਤੇ ਉਹ ਤਾਂ ਦੇਖੋ ਇਸ ਤਰ੍ਹਾਂ ਹੈ ਕਿ ਇਹ ਤਾਂ ਨੈਗੋਸ਼ੀਏਟ ਤੁਹਾਡਾ ਉਹਨਾਂ ਦੇ ਨਾਲ ਹੋਣਾ, ਕਿਉਂਕਿ ਉਹਨਾਂ ਦਾ ਬ੍ਰੋਕਰ ਦੇ ਨਾਲ ਹੋਣਾ ਆ। ਜਦੋਂ ਆਪਾਂ ਇਹ ਡਬਲ ਬ੍ਰੋਕਰਿੰਗ ਹੋ ਜਾਂਦੀ ਹੈ, ਜਦੋਂ ਆਪਾਂ ਡਬਲ ਬ੍ਰੋਕਰਿੰਗ ਕਰ ਲੈਂਦੇ ਇੱਦਾਂ ਜਾਂ ਕਿਸੇ ਨਾਲ ਕੰਮ ਕਰਦੇ ਹਾਂ, ਉਦੋਂ ਫਿਰ ਉਹਨਾਂ ਦੀ ਮਰਜ਼ੀ ਤੇ ਹੁੰਦਾ ਹੈ ਕਿ ਉਹ ਕੀ ਕਰ ਰਹੇ, ਉਹਨਾਂ ਦੀ ਬ੍ਰੋਕਰ ਨਾਲ ਕੀ ਗੱਲਬਾਤ ਹੋ ਰਹੀ ਹੈ, ਕੀ ਬ੍ਰੋਕਰ ਨੇ ਉਹਨਾਂ ਨੂੰ ਪੈਸੇ ਦਿੱਤੇ ਆ, ਵੀ ਡੋਂਟ ਨੋ, ਨਾ ਹੀ ਆਪਾਂ ਨੂੰ ਪਤਾ ਦੱਸ ਸਕਦੇ ਹੋ ਕਿ ਦਿੱਤੇ ਆ ਕਿ ਨਹੀਂ ਦਿੱਤੇ ਹੈਗੇ। ਸੋ ਇਸ ਕਰਕੇ ਮੋਸਟ ਆਫ ਦਾ ਟਾਈਮ ਜਿਹੜੇ ਇਦਾਂ ਦੇ ਇਸ਼ੂ ਹੁੰਦੇ ਆ, ਉੱਥੇ ਫਿਰ ਜਿਹੜੇ ਪੈਸੇ ਮਰਨ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ। ਜਦੋਂ ਤੁਸੀਂ ਬ੍ਰੋਕਰ ਨਾਲ ਡਾਇਰੈਕਟਲੀ ਕੰਮ ਕਰਦੇ ਆ ਤਾਂ ਬ੍ਰੋਕਰ ਜਿਹੜਾ ਹੈਗਾ ਉਹ ਤੁਹਾਨੂੰ ਪੈਸੇ ਦਿੰਦਾ ਜਾਂ ਨਹੀਂ ਦਿੰਦਾ ਤੁਹਾਨੂੰ ਫਸਟ ਹੈਂਡ ਪਤਾ ਆ। ਹੁਣ ਇੱਥੇ ਤੁਹਾਡੇ ਵਿੱਚ ਇੱਕ ਹੋਰ ਕੰਪਨੀ ਹੈਗੀ ਆ ਜਿਹੜੀ ਕਿ ਤੁਹਾਨੂੰ ਜੇ ਉਹਨਾਂ ਨੂੰ ਮਿਲੇ ਵੀ ਹੁਣ ਤੁਹਾਨੂੰ ਕਹਿ ਦੇਣ ਕਿ ਨਹੀਂ ਮਿਲੇ, ਨਹੀਂ ਮਿਲਣੇ ਹੈਗੇ, ਤੇ ਨਥਿੰਗ ਮਚ ਯੂ ਕੈਨ ਡੂ, ਤੁਸੀਂ ਜ਼ਿਆਦਾ ਕੁਝ ਕਰ ਨਹੀਂ ਸਕਦੇ ਹੈਗੇ ਉਹਦੇ ਉੱਤੇ, ਕਿਉਂਕਿ ਅਗੇਨ ਡਬਲ ਬ੍ਰੋਕਰਿੰਗ ਹੈਗੀ ਹੈ। ਇਸ ਕਰਕੇ ਜੇ ਬ੍ਰੋਕਰ ਕੋਲ ਵੀ ਜਾਂਦੇ ਆ ਤਾਂ ਉੱਥੇ ਵੀ ਉਹੀ ਪ੍ਰੋਬਲਮ ਖੜੀ ਹੋ ਜਾਣੀ ਆ। ਤੇ ਇਸ ਕਰਕੇ ਆਈ ਡੋਂਟ ਨੋ ਕਿ ਮੈਂ ਕਿਹੜਾ ਕਮੋਡਿਟੀ ਕੀ ਸੀਗੀ, ਪਾਣੀ ਦਾ ਲੋਡ ਸੀਗਾ, ਗਲਾਸ ਨਹੀਂ ਕੱਚ ਸੀ, ਕੱਚ ਸੀਗਾ। ਬਸ ਮੇਰੇ ਖਿਆਲ ਦੇ ਵਿੱਚ ਆਈ ਥਿੰਕ ਕਿ ਤੁਹਾਡੇ ਤੇ ਜੇ ਉਹ ਕਲੇਮ ਨਹੀਂ ਪੈਂਦਾ ਹੈਗਾ ਤੇ ਬੈਟਰ ਆਫ ਹੈਗੀਆਂ। ਜਿਹੜਾ ਭਾੜਾ ਹੈਗਾ ਆ ਉਹਦਾ ਮੈਨੂੰ ਕਹਿੰਦੇ ਵੀ ਤੁਹਾਡੀ ਇੰਸ਼ੋਰੈਂਸ, ਕਹਿੰਦੇ ਸੀ ਵੀ ਆਈ ਹੋਪ ਤੁਹਾਡੀ ਇੰਸ਼ੋਰੈਂਸ ਤੇ ਨਹੀਂ ਆਊਗਾ ਕਲੇਮ। ਹਾਂਜੀ, ਮੈਨੂੰ ਕਹਿੰਦੇ ਸੀ ਜਿਨ੍ਹਾਂ ਕੋਲ ਮੈਂ ਲੋਡ ਲੈਣਾ ਨਾ, ਕਹਿੰਦੇ ਵੀ ਤੇਰੀ ਇੰਸ਼ੋਰੈਂਸ ਤੇ ਨਹੀਂ ਆਊਗਾ ਕਲੇਮ।
ਤੁਹਾਡੀ ਇੰਸ਼ੋਰੈਂਸ ਤੇ ਕਲੇਮ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਉਹਨਾਂ ਦੇ ਨਾਂ ਤੇ ਲੋਡ ਹੈਗਾ ਆ, ਉਹਨਾਂ ਦੀ ਇੰਸ਼ੋਰੈਂਸ ਨੇ ਕਲੇਮ ਜੇ ਹੋਣਾ ਤਾਂ ਉਹਨਾਂ ਤੇ ਹੋਣਾ ਆ। ਸੋ ਇਸ ਕਰਕੇ ਇਹ ਜਿਹੜੀ ਇਹ ਟ੍ਰਿਕੀ ਚੀਜ਼ ਹੈਗੀ ਆ ਭਾਜੀ, ਆਪਾਂ ਆਲਵੇਜ਼ ਇਹੋ ਹੀ ਇਸੇ ਕਰਕੇ ਕਹਿੰਦੇ ਆ ਕਿ ਡਬਲ ਬ੍ਰੋਕਰਿੰਗ ਦੇ ਵਿੱਚ ਇਹ ਜਿਹੜੀ ਆ ਇੱਕ ਹੋਰ ਕੜੀ ਜੁੜ ਜਾਂਦੀ ਆ। ਉਹਦੇ ਵਿੱਚ ਕੀ ਹੁੰਦਾ ਆ, ਤੁਹਾਡਾ ਜਿਹੜਾ ਕੰਪਨੀ ਹੈਗੀ ਜਿਹਨਾਂ ਤੁਸੀਂ ਕੰਮ ਕਰਦੇ ਹੈਗੇ ਉਹ ਕਿੱਦਾਂ ਡੀਲ ਕਰਦੀ ਹੈਗੀ, ਕਿੱਦਾਂ ਤੁਹਾਨੂੰ ਦੱਸਦੀ ਹੈਗੀ ਸਾਰਾ ਕੁਝ। ਸੋ ਇਹ ਸਾਰਾ ਉਹਨਾਂ 'ਤੇ ਡਿਪੈਂਡ ਕਰਦਾ। ਕੋਸ਼ਿਸ਼ ਕਰੋ ਕਿ ਉਹਨਾਂ ਨਾਲ ਗੱਲਬਾਤ ਕਰਕੇ ਵਰਕਆਊਟ ਕਰਨ ਦੀ। ਜੀ ਮੈਨੂੰ 13 ਸਾਲ ਹੋ ਗਏ ਆ ਕੰਟੀਨਿਊ ਇਹਨਾਂ ਨਾਲ ਕੰਮ ਕਰਦਿਆਂ, ਤੇ ਇਹ ਪਹਿਲੀ ਵਾਰੀ ਹੈਪਨ ਹੋਇਆ ਏਦਾਂ। ਹਾਂਜੀ, ਆਈ ਥਿੰਕ ਉਹਨਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਹੈਗਾ। ਐਟਲੀਸਟ ਇੱਕ ਸਾਈਡ ਦਾ ਤੁਹਾਨੂੰ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ ਹੈਗਾ, ਕਿਉਂਕਿ ਤੁਸੀਂ ਲੈ ਕੇ ਆਏ ਹੈਗੇ ਆ, ਜੇ ਲੈ ਕੇ ਗਏ ਹੈਗੇ ਆ ਜਾਂ ਈਦਰ ਵੇ ਕਿਸੇ ਨਾ ਕਿਸੇ ਪਾਸੇ ਦਾ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ। ਉਹਨਾਂ ਨੇ ਬਿੱਲ ਦੇ ਉੱਤੇ ਇਧਰ ਵਾਲਿਆਂ ਨੇ ਸਿਰਫ ਲਿਖਿਆ ਸੀ ਰਿਜੈਕਟ, ਤੇ ਉਹਨਾਂ ਨੇ ਸਿਰਫ ਰਿਸੀਵਿੰਗ ਦੀ ਸਟੈਂਪ ਲਾਈ ਹੈ ਵੀ ਅਸੀਂ ਰਿਸੀਵ ਕਰ ਲਿਆ ਲੋਡ। ਜੀ ਜੀ ਧੰਨਵਾਦ ਜੀ। ਸ਼ਿਪਰ ਦੇ ਨਾਲ ਗੱਲ ਕਰ ਸਕਦੇ ਆ ਕਿ ਜਿਹੜਾ ਸ਼ਿਪਰ ਹੈਗਾ ਕਿ ਉਹਦੇ ਨਾਲ ਤੁਸੀਂ ਉਹਨੂੰ ਡਾਇਰੈਕਟਲੀ ਅਪਰੋਚ ਕਰ ਸਕਦੇ ਹੈਗੇ ਆ ਕਿ ਜਿਹੜਾ ਲੋਡ ਹੈਗਾ ਉਹ ਸਹੀ ਲੋਡ ਨਹੀਂ ਸੀ ਕੀਤਾ ਤੇ ਉਹਦੇ ਕਰਕੇ ਇਦਾਂ ਦਾ ਸਾਰਾ ਕੁਝ ਹੋਇਆ ਹੈਗਾ। ਬਟ ਆਈ ਡਾਊਟ ਇਟ ਕਿ ਉਹਦੇ ਵਿੱਚ ਕੁਝ ਜ਼ਿਆਦਾ ਕੁਝ ਹੋ ਸਕਦਾ, ਪਰ ਤੁਸੀਂ ਟਰਾਈ ਕਰ ਸਕਦੇ ਸ਼ਿਪਰ ਨਾਲ ਡਾਇਰੈਕਟ ਜਾ ਕੇ। ਥੈਂਕ ਯੂ ਗੁਰਨਾਮ, ਥੈਂਕ ਯੂ ਕੁਲਦੀਪ ਜੀ, ਮਿਹਰਬਾਨੀ। ਆਪਣੇ ਅਗਲੇ ਕਾਲਰ ਨੇ ਹਰਪਾਲ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਮੇਰਾ ਇੱਕ ਕੁਐਸਚਨ ਸੀਗਾ ਜਿਹੜਾ ਮੈਂ ਪੁੱਛਣਾ ਚਾਹੁੰਦੀ ਸੀਗੀ। ਜਿੱਦਾਂ ਟਰੱਕਿੰਗ ਦੇ ਨਾਲ ਜਿੱਦਾਂ ਕੁਛ ਮਹੀਨੇ ਹੋਏ ਮੈਂ ਇੱਕ ਤੁਹਾਡਾ ਸੁਣਿਆ ਸੀ, ਲਿੰਕ ਸਾਂਭਿਆ ਸੀ, ਪਰ ਮੈਨੂੰ ਹੁਣ ਯਾਦ ਨਹੀਂ। ਇਹ ਇੱਕ ਕਿਹੜੀ ਰਜਿਸਟਰੀ ਜਿੱਦਾਂ ਕਰਨੀ ਪੈਣੀ ਕੰਪਨੀ ਦੀ, ਜਿੱਦਾਂ ਕੈਲੀਫੋਰਨੀਆ ਵਾਲੀ ਜਨਵਰੀ ਤੋਂ ਪਹਿਲਾਂ ਜਿੱਦਾਂ ਆਪਣੇ ਕੋਲ ਦੋ ਤਾਂ ਹੈਗੇ ਆ, ਇੱਕ ਕਲੀਨ ਟਰੱਕਿੰਗ ਚੈੱਕ ਤੇ ਦੂਜੀ ਹੈਗੀ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ। ਰਮਨ ਜੀ, ਮੇਰੇ ਖਿਆਲ ਦੇ ਵਿੱਚ ਉਹ ਤੁਹਾਡੀ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਉਹ ਕਾਰਪੋਰੇਸ਼ਨ ਵਾਲਾ ਹੈਗਾ ਕਿ ਜਿਹੜੀ ਕਾਰਪੋਰੇਸ਼ਨ ਦੀ ਲਾਇਬਿਲਿਟੀ ਹੈਗੀ ਉਹ ਤੁਸੀਂ ਅਨਾਉਂਸ ਕਰਨੀ ਹੈਗੀ ਆ। ਉਹ ਜੇ ਕਾਰਪੋਰੇਸ਼ਨ ਤੁਹਾਡੀ ਪਹਿਲਾਂ ਦੀ ਖੁੱਲੀ ਹੈਗੀ ਹੈ ਤੇ ਤੁਹਾਨੂੰ ਇਸ ਸਾਲ ਤੱਕ ਕਰਨੀ ਹੈਗੀ ਆ, ਉਹਦੇ ਮਤਲਬ 2-3 ਡੈਡਲਾਈਨਸ ਹੈਗੀਆਂ। ਉਹ ਕਾਰਪੋਰੇਸ਼ਨ ਦੇ ਬਾਰੇ 'ਚ ਹੈਗਾ ਕਿ ਜੇ ਤੁਹਾਡੀ ਕਾਰਪੋਰੇਸ਼ਨ ਹੈਗੀ ਆ, ਜੇ ਉਹਦੇ ਕਿੰਨੇ ਫੋਰਨ ਓਨਡ ਹੈਗੇ, ਜੇ ਇੱਥੇ ਲੋਕਲ ਓਨਡ ਹੈਗੇ ਆ ਤਾਂ ਤੁਹਾਨੂੰ ਉਹ ਡਿਸਕਲੋਜ਼ ਕਰਨਾ ਪੈਣਾ ਹੈ। ਉਹ ਮੇਰੇ ਖਿਆਲ ਤੁਸੀਂ ਉਹਦੀ ਗੱਲ ਕਰ ਰਹੇ ਹੋ। ਆਪਣੇ ਟੈਕਸ ਵਾਲੇ ਨਾਲ ਗੱਲ ਕਰਿਓ, ਉਹਨਾਂ ਨੂੰ ਪਤਾ ਹੋਣਾ ਰਮਨ ਜੀ, ਠੀਕ ਹੈ ਨੀ? ਹਾਂਜੀ ਹਾਂਜੀ, ਜਿੱਥੋਂ ਟੈਕਸ ਭਰਾਣੇ ਨਾ ਉਹਨਾਂ ਨੂੰ ਪੇਪਰ ਵਰਕ ਜਿੰਨਾ ਤੋਂ ਕਰਾਉਂਦੇ ਆ ਜਾਂ ਟੈਕਸ ਕਰਾਉਂਦੇ ਪੁੱਛ ਕੇ ਉਹਨਾਂ ਨੂੰ ਕਾਰਪੋਰੇਸ਼ਨ ਦਾ ਜਿਹੜਾ ਡਿਸਕਲੋਜ਼ਰ ਆ ਉਹ ਕੀ ਅਨਾਉਂਸ ਕਰਨਾ ਹੈ, ਕਿਉਂਕਿ ਜੇ ਤੁਹਾਡੀ ਕਾਰਪੋਰੇਸ਼ਨ ਦੇ ਵਿੱਚ ਕੋਈ ਫੋਰਨ ਪਾਰਟਨਰ ਹੈਗਾ ਤੇ ਉਹਦੀ ਡਿਸਕਲੋਜ਼ ਤੁਹਾਨੂੰ ਕਰਨੀ ਪੈਣੀ ਹੈ। ਉਹਦੀ ਲਾਇਬਿਲਿਟੀ ਉਹਦੀ ਜਿਹੜੀ ਸਾਰੀ ਆ ਤੁਹਾਨੂੰ ਲੈਣੀ ਪੈਣੀ ਹੈ। ਜਿੱਦਾਂ ਵੀਰ ਜੀ ਤੁਸੀਂ ਇਹ ਦੱਸਿਆ ਸੀ ਉਦੋਂ ਕਿ ਜੇ ਜਨਵਰੀ ਤੋਂ ਪਹਿਲਾਂ ਨਾ ਕੀਤੀ ਉਹਨੇ $1000 ਫਾਈਨ ਪਾਉਣਾ ਹੁੰਦਾ ਆ ਨੈਕਸਟ ਈਅਰ 25 ਤੋਂ। ਹਾਂਜੀ, ਹੁਣ ਤੁਸੀਂ ਐਗਜ਼ੈਕਟਲੀ ਨਹੀਂ ਨਾ ਪਤਾ ਤੁਹਾਨੂੰ, ਵੀ ਅਸੀਂ ਵੀ ਉਹੀ ਅੰਦਾਜ਼ਾ ਲਾ ਰਹੇ ਵੀ ਸ਼ਾਇਦ ਤੁਸੀਂ ਉਹਦੀ ਗੱਲ ਕਰ ਰਹੇ ਹੈਗੇ। ਸੋ ਜੇ ਤੁਸੀਂ ਥੋੜਾ ਜਿਹਾ ਜਾਂ ਤਾਂ ਤੁਸੀਂ ਕਲੀਅਰਲੀ ਉਹ ਦੇਖ ਲਓ ਇੱਕ ਵਾਰੀ ਵੀ ਕਿਹੜੀ ਚੀਜ਼ ਪੁੱਛਣੀ ਚਾਹੁੰਦੇ ਆ, ਜਾਂ ਤੁਸੀਂ ਫਿਰ ਆਪਣੇ ਟੈਕਸ ਵਾਲੇ ਨੂੰ ਗੱਲ ਕਰ ਸਕਦੇ ਆ। ਤੇ ਜਾਂ ਭੈਣ ਜੀ ਤੁਸੀਂ ਨਾ ਪੁਰਾਣੀਆਂ YouTube ਸਾਡੇ ਪੰਜਾਬੀ ਰੇਡੀਓ USA ਦੀਆਂ ਹਰ ਵੀਰਵਾਰ ਨੂੰ ਜਿਹੜਾ ਟਰੱਕਿੰਗ ਦਾ ਹੁੰਦਾ 5-6 ਚੈੱਕ ਕਰ ਲਿਓ, ਸ਼ਾਇਦ ਉਹਦੇ ਵਿੱਚ ਉਹ ਮੈਨੂੰ ਵੀ ਯਾਦ ਨਹੀਂ ਆ ਰਿਹਾ। ਠੀਕ ਹੈ ਥੈਂਕ ਯੂ ਵੀਰ ਜੀ। ਵਾਹਿਗੁਰੂ ਜੀ ਖਾਲਸਾ। ਸੁਖਵਿੰਦਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਗੱਲ ਕਰਨ ਸੀਗਾ ਵੀ ਜਿਹੜਾ ਲੋਟਾਂ ਦਾ ਬਹੁਤ ਹੁਣ ਇਸ ਵੇਲੇ ਸਲੋ ਕੰਮ ਹੋਇਆ। ਮਤਲਬ ਇੱਕ ਦਿਨ ਆਪਣੇ ਤੇ ਕਾਲਰ ਆਇਆ ਸੀ ਵੀਰ ਜੀ, ਕਹਿੰਦੇ ਵੀ ਤੁਸੀਂ ਲੋਡ ਬਹੁਤ ਲੋਕ ਅਰਲੀ ਬੁੱਕ ਕਰ ਲੈਂਦੇ ਆ, ਤੇ ਉਹ ਲੋਡਾਂ ਦੀ ਪ੍ਰਾਈਸ ਤਾਂ ਵੈਸੇ ਨਹੀਂ ਜੀ, ਲੋਡ ਦਾ ਪ੍ਰਾਈਸ ਤਾਂ ਦੂਰ ਦੀ ਗੱਲ ਹੈ, ਲੋਡ ਵੈਸੇ ਬੋਰਡ ਤੇ ਜਾ ਕੇ ਤੁਸੀਂ ਲੱਭਣਾ ਉੱਥੇ ਮਿਲਦਾ ਨਹੀਂ, ਤੇ ਉਹਦਾ ਅਸੀਂ ਤਾਂ ਕਈ ਵਾਰੀ 2 ਦਿਨ ਬੈਠੇ ਰਹਿ ਜਾਂਦੇ ਆ। ਜੇ ਹੁਣ ਲੋਡ ਤੁਸੀਂ ਸੇਮ ਡੇ ਬੁੱਕ ਕਰਨਾ ਤੁਹਾਨੂੰ ਲੋਡ ਮਿਲਦਾ ਕੋਈ ਨਹੀਂ, ਤੇ ਤੁਹਾਡੀ ਰਾਏ ਕੀ ਇਹਦੇ ਵਿੱਚ? ਮੈਂ ਤੁਹਾਡਾ ਕੁਐਸਚਨ ਨਹੀਂ ਸਮਝਿਆ, ਤੁਸੀਂ ਕੀ ਕਿਹਾ? ਮੈਂ ਰਮਨ ਜੀ ਭਾਜੀ ਤੁਹਾਨੂੰ ਇਹ ਕੁਐਸਚਨ ਕੀਤਾ। ਮੈਂ ਕਿਹਾ ਇੱਕ ਦਿਨ ਤੁਹਾਡੇ ਤੇ ਕਾਲਰ ਆਏ ਸੀ, ਉਹ ਕਹਿੰਦੇ ਆ ਵੀ ਲੋਡ ਆਪਣੇ ਲੋਕੀ ਬਹੁਤ ਛੇਤੀ ਪਹਿਲਾਂ ਬੁੱਕ ਕਰ ਦਿੰਦੇ ਆ, ਤੇ ਲੋਡ ਆਪਾਂ ਨੂੰ ਸੇਮ ਡੇ ਬੁੱਕ ਕਰਨਾ ਚਾਹੀਦਾ ਜਾਂ ਦੁਪਹਿਰੋਂ ਬਾਅਦ ਬੁੱਕ ਕਰਨਾ ਚਾਹੀਦਾ। ਲੋਡ ਦਾ ਮੈਸੇਜ ਹੁਣ ਤੁਸੀਂ ਹਫ਼ਤਾ ਪਹਿਲਾਂ ਲੋਡ ਬੋਰਡ ਤੇ ਤਾਂ ਲੋਡ ਲੱਭਦਾ ਨਹੀਂ ਕੋਈ। ਨਹੀਂ ਜੀ, ਦੇਖੋ ਇਹ ਪਤਾ ਕੀ ਆ, ਇਹ ਜਿਹੜਾ ਐਕਸਪੀਰੀਅੰਸ ਬ੍ਰੋਕਰ ਹੁੰਦਾ ਨਾ ਜਾਂ ਐਕਸਪੀਰੀਅੰਸ ਡਿਸਪੈਚਰ ਹੁੰਦਾ, ਇਹ ਉਹਦੀ ਕਲਾਕਾਰੀ ਹੁੰਦੀ ਹੈ ਕਿ ਉਹਨੇ ਕਿਹੜੀ ਲੇਨ ਤੇ ਕਦੋਂ ਟਰੱਕ ਬੁੱਕ ਕਰਨਾ ਆ। ਇਹ ਸਾਰੀਆਂ ਚੀਜ਼ਾਂ ਐਕਸਪੀਰੀਅੰਸ ਦੇ ਨਾਲ ਆਉਂਦੀਆਂ ਆ ਕਿ ਤੁਸੀਂ, ਕਿਉਂਕਿ ਕੋਈ ਵੀ ਲੇਨ, ਕੋਈ ਵੀ ਜੇ ਤੁਸੀਂ I-5 ਤੇ ਚੱਲਦੇ ਹੈਗੇ ਡਿਫਰੈਂਟ ਤਰੀਕੇ ਹੈਗੇ ਆ, ਜੇ ਤੁਸੀਂ 40 ਤੇ ਚੱਲਦੇ ਡਿਫਰੈਂਟ ਹੈਗੇ ਆ, 80 ਤੇ ਡਿਫਰੈਂਟ ਹੈਗੇ ਆ, 10 ਤੇ ਡਿਫਰੈਂਟ ਹੈਗੇ ਆ, ਜੇ ਤੁਸੀਂ ਟੈਕਸਸ ਲਰੀਡੋ ਤੋਂ ਚੱਲਦੇ ਉਹਦੇ ਡਿਫਰੈਂਟ ਆ,
ਆਪਣਾ ਫਲੋਰੀਡਾ ਤੋਂ ਚੱਲ, ਹਰੇਕ ਲੇਨ ਦਾ ਡਿਫਰੈਂਟ ਤਰੀਕਾ ਹੈਗਾ। ਕਿਹੜੇ ਦਿਨ ਕਿਹੜੀ ਲੇਨ ਤੇ ਸ਼ਾਰਟੇਜ ਹੁੰਦੀ ਆ, ਕਿਹੜੇ ਦਿਨ ਕਿਹੜੀਆਂ ਚੀਜ਼ਾਂ ਜਿਹੜੀਆਂ ਕਿੱਥੇ ਜਿਹੜੀਆਂ ਉਹ ਘੱਟ ਹੁੰਦੀਆਂ। ਸੋ ਇਹ ਸਾਰੀਆਂ ਸਟ੍ਰੈਟਜੀਜ਼ ਹੁੰਦੀਆਂ। ਜਿਹੜਾ ਵਧੀਆ ਡਿਸਪੈਚਰ ਹੁੰਦਾ ਉਹਦੀ ਸਟ੍ਰੈਟਜੀਜ਼ ਹੁੰਦੀ ਆ, ਕਦੋਂ ਬੁੱਕ ਕਰਨਾ, ਕਦੋਂ ਨਹੀਂ ਕਰਨਾ, ਸਵੇਰੇ ਕਰਨਾ, ਸ਼ਾਮ ਨੂੰ ਕਰਨਾ। ਇਹ ਇੱਕ ਵਧੀਆ ਡਿਸਪੈਚਰ ਦੀਆਂ ਸਟ੍ਰੈਟਜੀਜ਼ ਦੇ ਵਿੱਚ ਹੁੰਦਾ। ਪਰ ਇਹਦੇ ਵਿੱਚ ਆਪਾਂ ਜਰਨਲ ਤੌਰ ਤੇ ਨਹੀਂ ਕਹਿ ਸਕਦੇ ਤੁਸੀਂ ਲੋਡ ਸਾਰੇ ਸ਼ਾਮ ਨੂੰ ਬੁੱਕ ਕਰੋ, ਜਾਂ ਏਦਾਂ ਨਹੀਂ ਹੁੰਦਾ ਇਹ ਦਿਸ ਇਜ਼ ਨਾਟ ਹਾਊ ਇਟ ਵਰਕਸ। ਬਾਕੀ ਦੂਸਰੀ ਗੱਲ ਇਹ ਹੈ ਕਿ ਜਿਹੜੇ ਤੁਸੀਂ ਟਰੱਕ ਪੋਸਟ ਕਰ ਦਿੰਦੇ ਆ ਕਿਤੇ ਕਿ ਮੇਰਾ ਟਰੱਕ ਇੱਥੇ ਅਵੇਲੇਬਲ ਹੈਗਾ, ਯੈਸ ਡੈਫੀਨੇਟਲੀ ਮੈਂ ਬਹੁਤ ਚਿਰ ਦਾ ਇਹ ਕਹਿੰਦਾ ਆ ਰਿਹਾ ਕਿ ਇੰਸਟੈਡ ਆਫ ਪੋਸਟਿੰਗ ਅ ਟਰੱਕ ਤੁਸੀਂ ਟਰੱਕ ਦੇ ਲੋਡ ਸਰਚ ਕਰਨਾ ਜਿਹੜਾ ਉਹ ਬਿਹਤਰ ਆ। ਜਦੋਂ ਤੁਸੀਂ ਪੋਸਟ ਕਰ ਦਿੰਦੇ ਆ ਕਿਤੇ ਟਰੱਕ, ਉਹ ਟਰੱਕ ਦੀ ਅਵੇਲੇਬਿਲਿਟੀ ਉਸ ਲੇਨ ਤੇ ਬ੍ਰੋਕਰ ਨੂੰ ਸ਼ੋ ਹੁੰਦੀ ਆ ਕਿ ਇੱਥੇ 500 ਟਰੱਕ ਪੋਸਟ ਹੋਇਆ। ਤੇ ਜਦੋਂ ਬ੍ਰੋਕਰ ਦੇਖਦਾ ਕਿ ਉੱਥੇ 100 ਹੀ ਲੋਡ ਆ ਤੇ 500 ਟਰੱਕ ਆ, ਆਬਵੀਅਸਲੀ ਸਾਰੇ 100 ਲੋਡਾਂ ਦੇ ਰੇਟ ਥੱਲੇ ਗਿਰ ਜਾਣੇ ਆ। ਜੇ ਉੱਥੇ ਕੋਈ ਵੀ ਟਰੱਕ ਪੋਸਟ ਨਹੀਂ ਹੈਗਾ ਤੇ ਬ੍ਰੋਕਰ ਦੇ ਲਈ ਉੱਥੇ ਟਰੱਕ ਦੀ ਅਵੇਲੇਬਿਲਿਟੀ ਨਹੀਂ ਹੈਗੀ, ਸੋ ਉਹ 100 ਲੋਡਾਂ ਦੇ ਰੇਟ ਜਿਹੜੇ ਵੱਧ ਜਾਣੇ ਆ ਕਿਉਂਕਿ ਉਹਨੂੰ ਕੋਈ ਟਰੱਕ ਨਹੀਂ ਦੇ ਸਕਦਾ ਹੈਗਾ। ਸੋ ਇਸ ਕਰਕੇ ਮੈਂ ਇਸ ਚੀਜ਼ ਤੇ ਬਿਲਕੁਲ ਜ਼ੋਰ ਦਿੰਦਾ ਹੁੰਦਾ ਕਿ ਟਰੱਕ ਪੋਸਟ ਨਾ ਕਰੋ, ਕਿਉਂਕਿ ਟਰੱਕ ਪੋਸਟ ਆਪਾਂ ਉਦੋਂ ਕਰਦੇ ਆ ਕਿ ਕਨਵੀਨੀਅੰਸ ਲਈ ਵੀ ਚੱਲ ਮੈਨੂੰ ਲੋਡ ਦੇਖਣੇ ਨਾ ਪੈਣਗੇ, ਆਪੇ ਮੈਨੂੰ ਆ ਜੂਗੀ ਈਮੇਲ ਆ ਜੂਗੀ ਟਰੱਕ ਵਾਲੇ ਦੀ ਕੋਲ। ਪਰ ਭਾਜੀ ਹੁਣ ਜਿਹੜਾ ਤੁਸੀਂ ਕਿਸੇ ਲੈਣ ਦੀ ਗੱਲ ਛੱਡੋ, ਹੁਣ ਤਾਂ ਕਿਸੇ ਪਾਸੇ ਨੂੰ ਵੀ ਲੋੜ ਹੈ ਨਹੀਂ, ਸੱਜੇ ਖੱਬੇ ਜਿੱਧਰੋਂ ਮਰਜ਼ੀ ਦੇਖ ਲਓ। ਭਾਜੀ ਇਹ ਤਾਂ ਅੱਜ ਦੀ ਸਿਚੁਏਸ਼ਨ ਹੈ ਨਾ, ਮੈਂ ਓਵਰਆਲ ਗੱਲ ਕਰ ਰਿਹਾ ਹੈਗਾ। ਵੈਸੇ ਮੇਰਾ ਮਤਲਬ ਕਹਿਣ ਦਾ ਭਾਵੇਂ ਕਿਉਂਕਿ ਮੈਨੂੰ ਵੀ ਆਲਰੇਡੀ 24 ਸਾਲ ਹੋ ਗਏ ਟਰੈਕਿੰਗ ਦੇ ਵਿੱਚ। ਮੈਂ ਜਾਣ ਕੇ ਮੈਂ ਤਾਂ ਦੇਖਦਾ ਨਵੇਂ ਕਾਲਰ ਜਾਂ ਕਾਲ ਕਰਦੇ ਨਾ, ਤੇ ਹੁਣ ਜਦੋਂ ਭੈਣ ਜੀ ਨਹੀਂ ਆਏ ਆ, ਜਦੋਂ ਟਰੈਕਿੰਗ ਆ ਗਏ ਪਤਾ ਇਹਨਾਂ ਨੂੰ ਕੁਝ ਵੀ ਨਹੀਂ ਹੈਗਾ, ਪੁੱਛਦੇ ਬਾਹਰੋਂ ਜਮਾ ਹੀ ਨਹੀਂ ਪਤਾ। ਜਾਂ ਤੁਸੀਂ ਉਸ ਲਾਈਨ ਦੇ ਵਿੱਚ ਜਦੋਂ ਗਏ ਆ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਜ਼ਿਆਦਾ ਜਾਣੀ ਕਿ ਆਪਣੇ 40 ਤੋਂ 50% ਜਿਹੜੇ ਨਾ ਨਵੇਂ ਮੁੰਡੇ ਆਏ ਜਾਂ ਨਵੀਂ ਜਨਰੇਸ਼ਨ ਆਈ ਆ, ਸਾਨੂੰ ਗੁੱਸਾ ਕਿਸੇ ਨਾਲ ਨਹੀਂ, ਵਿਦਾਊਟ ਸਿੱਖੇ ਵਿਦਾਊਟ ਕਿਸੇ ਗੱਲ ਤੋਂ ਪਤਾ ਐਂਟਰੀ ਮਾਰਦੀ ਆ। ਹੁਣ ਬਾਹਰ ਤੁਹਾਨੂੰ ਗੋਰੇ ਜਾਂ ਬ੍ਰੋਕਰ ਉਹ ਵੀ ਛੇੜਦੇ ਮਜ਼ਾਕ ਕਰਦੇ ਆ। ਤਾਂ ਸਭ ਤੋਂ ਵੱਧ ਤੁਹਾਡੀ ਕਮਿਊਨਿਟੀ ਜਿਹੜੀ ਸਸਤਾ ਕੰਮ ਕਰ ਰਹੀ ਆ, ਸਭ ਤੋਂ ਵੱਧ। ਜੇ ਅਸੀਂ ਮਤਲਬ ਇੱਕ ਬੰਦਾ ਲੋਡ ਟਰਕਾ ਕੇ ਚੁੱਕਦਾ ਵੀ ਆ, ਉਹ ਤੁਹਾਡਾ ਫੋਨ ਹੈਂਗਾ ਕਰ ਜਾਂਦੇ ਆ, ਉਹ ਕਹਿੰਦੇ ਭਾਈ ਤੇਰੇ ਮਗਰ 10 ਬੰਦੇ ਹੋਰ ਲੈ ਜਾਂਦੇ। ਬਿਲਕੁਲ ਮੈਂ ਇਸ ਗੱਲ ਦੇ ਨਾਲ ਨਹੀਂ ਸਹਿਮਤ ਹੈਗਾ ਕਿ ਸਾਰੀ ਸਾਡੀ ਕਮਿਊਨਿਟੀ ਖਰਾਬ ਕਰੇ। ਮੈਕਸੀਕਨ ਮੂਲ ਦੇ ਲੋਕੀ ਵੀ ਬਹੁਤ ਜ਼ਿਆਦਾ ਅਸੀਂ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਆ, ਕਈ ਵਾਰੀ ਇੱਥੇ ਸਾਡੇ ਆਉਂਦੇ ਆ, ਆਫਿਸ ਆਉਂਦੇ ਆ, ਉਹਨਾਂ ਦੇ ਨਾਲ ਦੇਖੀਦਾ, ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ, ਉਹਨਾਂ ਨੂੰ ਬਿਲਕੁਲ ਅਣਜਾਣ ਹੁੰਦੇ ਆ। ਪਰ ਉਹਨਾਂ ਦੇ ਵਿੱਚ ਇੱਕ ਚੀਜ਼ ਹੈ ਕਿ ਉਹ ਕਿਸੇ ਦੇ ਨਾਲ ਟਰੱਕ ਲਾ ਕੇ ਚੁੱਪ ਕਰਕੇ ਆਰਾਮ ਨਾਲ ਕੰਮ ਕਰੀ ਜਾਂਦੇ ਆ। ਉਹ ਮਤਲਬ ਕਿ ਜ਼ਿਆਦਾ ਇੱਧਰ ਭੱਜ ਨੱਠ ਨਹੀਂ ਕਰਦੇ। ਸਾਡੀ ਕਮਿਊਨਿਟੀ ਜਿਹੜੀ ਆ ਉਹਦੇ ਵਿੱਚ ਅਸੀਂ ਭੱਜ ਨੱਠ ਬਹੁਤ ਕਰਦੇ ਆ। ਅਸੀਂ ਥੋੜਾ ਜਿਹਾ ਕਿਸੇ ਨਾਲ ਕੰਮ ਕਰਕੇ ਮੁੜ ਕੇ ਆਪਣਾ ਕੰਮ ਖੋਲ੍ਹਣ। ਜਿਹੜੀ ਇੱਥੇ ਦੇਖੋ ਤੁਸੀਂ ਇੱਕ ਚੀਜ਼ ਦੇਖ ਲਿਓ, ਅੱਜ ਦੀ ਤਰੀਕ ਦੇ ਵਿੱਚ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਕੋਈ ਵੀ ਜਿਹੜੀ ਟਰੱਕਿੰਗ ਕੰਪਨੀ ਆ ਉਹ ਪੰਜਾਬੀ ਡਿਸਪੈਚਰ ਬਹੁਤ ਘੱਟ ਰੱਖਦੀ ਆ, ਕਿਉਂਕਿ ਉਹਨੂੰ ਇਹ ਹੁੰਦਾ ਕਿ ਇਹਨੇ ਅੱਜ ਕੰਮ ਸਿੱਖ ਕੇ ਤੇ ਸਾਲ ਬਾਅਦ 2 ਸਾਲਾਂ ਬਾਅਦ ਇਹਨੇ ਆਪਣਾ ਕੰਮ ਸ਼ੁਰੂ ਕਰ ਦੇਣਾ ਬਰਾਬਰ ਮੇਰੇ, ਠੀਕ ਹੈ ਨਾ। ਸੋ ਇਸ ਕਰਕੇ ਜਿਹੜੀ ਸਾਡੀ ਕਮਿਊਨਿਟੀ ਆ, ਇੱਕ ਤਾਂ ਇਹ 'ਚ ਮੈਂਟਰਸ਼ਿਪ ਦੀ ਬਹੁਤ ਜ਼ਿਆਦਾ ਕਮੀ ਆ। ਕੋਈ ਵੀ ਕਿਸੇ ਨੂੰ ਮੈਂਟਰ ਕਰਕੇ ਰਾਜੀ ਨਹੀਂ ਹੈਗਾ, ਕੋਈ ਕਿਸੇ ਨੂੰ ਸਹੀ ਚੀਜ਼ ਦੱਸ ਕੇ ਰਾਜੀ ਨਹੀਂ ਹੈਗਾ, ਕਿਸੇ ਨੂੰ ਆਪਣੇ ਵਿੰਗਸ ਦੇ ਥੱਲੇ ਲੈ ਕੇ ਸਿਖਾਉਣ ਦੇ ਵਿੱਚ ਰਾਜੀ ਨਹੀਂ ਹੈਗਾ, ਕਿਉਂਕਿ ਉੱਥੇ ਅਸੀਂ ਇਹ ਕਹਿ ਦਿੰਦੇ ਕਿ ਕੱਲ ਨੂੰ ਇਹਨੇ ਆਪ ਦਾ ਕੰਮ ਖੋਲ ਲੈਣਾ ਹੈਗਾ। ਜਿੰਨਾ ਵੀ ਕੰਮ ਇਸ ਵੇਲੇ ਖਰਾਬ ਹੋ ਰਿਹਾ ਹੈਗਾ ਉਹ ਅਣਜਾਣਤਾ ਕਰਕੇ ਹੋ ਰਿਹਾ ਹੈਗਾ, ਨਾਟ ਨੋਇੰਗ ਕਿ ਕਿੱਥੇ ਇੰਡਸਟਰੀ ਜਾ ਰਹੀ ਆ, ਇਹ 'ਚ ਕਿਵੇਂ ਕੰਮ ਕਰਨਾ ਹੈਗਾ। ਮੈਨੂੰ ਮਤਲਬ ਹੈਰਾਨੀ ਹੁੰਦੀ ਆ। ਅਸੀਂ ਕੰਮ ਕਰਦੇ ਆ ਰਹੇ ਹਾਂ, ਇੰਨੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ, 1996 ਤੋਂ ਕੰਮ ਕਰਦੇ ਆ ਰਹੇ, ਪਰ ਉਦੋਂ ਸਾਨੂੰ ਇਹ ਹੁੰਦਾ ਸੀਗਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਡਿਸਪੈਚਰ ਦਾ ਕੰਮ, ਜਿਹੜਾ ਡਿਸਪੈਚ ਦਾ ਕੰਮ ਹੈਗਾ, ਇਟ ਵਿਲ ਟੇਕ ਫॉर ਐਵਰ ਟੂ ਲਰਨ ਐਂਡ ਅੰਡਰਸਟੈਂਡ ਐਂਡ ਡੂ ਡਿਸਪੈਚਿੰਗ, ਹੈ ਨਾ। ਅੱਜ ਦੀ ਤਰੀਕ ਦੇ ਵਿੱਚ ਤਾਂ ਮੈਂ ਹੈਰਾਨ ਹੁੰਦਾ ਕਿ ਬੰਦਾ ਕਹਿ ਰਿਹਾ, ਮੈਨੂੰ ਕਈ ਕਾਲਸ ਆਉਂਦੀਆਂ ਕਿ ਭਾਜੀ ਅਸੀਂ ਬ੍ਰੋਕਰੇਜ ਸ਼ੁਰੂ ਕਰਨੀ ਆ। ਤੇ ਮੈਂ ਕਿਹਾ ਭਾਜੀ ਤੈਨੂੰ ਟਰੱਕਿੰਗ 'ਚ ਕਿੰਨਾ ਚਿਰ ਹੋ ਗਿਆ? ਤੇ ਹੋ ਗਿਆ ਜੀ ਬਸ ਅਬਾਊਟ ਸਾਲ ਹੋ ਗਿਆ, 1.5 ਸਾਲ ਹੋ ਗਿਆ, ਤੇ ਅਸੀਂ ਬ੍ਰੋਕਰੇਜ ਸ਼ੁਰੂ ਕਰੀ। ਮੈਂ ਕਿਹਾ ਭਾਜੀ ਵੀ ਤੁਸੀਂ ਅਜੇ ਡਿਸਪੈਚਿੰਗ ਸਹੀ ਕਰਨ ਨਹੀਂ ਲੱਗੇ, ਬ੍ਰੋਕਰੇਜ ਕਿੱਥੋਂ ਸ਼ੁਰੂ ਕਰ ਲੋਗੇ? ਮਤਲਬ ਬ੍ਰੋਕਰੇਜ ਸ਼ੁਰੂ ਕਰਨ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਇਧਰੋਂ ਬ੍ਰੋਕਰ ਕੋਲੋਂ ਲੋਇਰ ਲੈ ਕੇ ਆਪਣੀ ਬ੍ਰੋਕਰੇਜ ਪਾ ਕੇ ਅੱਗੇ ਦੇ ਦਿੱਤਾ। ਉਹ ਸਰਾਸਰ ਇਲੀਗਲ ਡਬਲ ਬ੍ਰੋਕਰੇਜ ਹੈਗੀ ਆ। ਪਰ ਮੇਰੇ ਕਹਿਣ ਦਾ ਭਾਵ ਇਹ ਆ ਕਿ ਅੱਜ ਦੀ ਤਰੀਕ ਦੇ ਵਿੱਚ ਨਾ ਤਾਂ ਸਾਡੀ ਸਾਰਿਆਂ ਨੂੰ ਪਹਿਲੀ ਕਮੀ ਆ, ਅਸੀਂ ਸਿੱਖਣਾ ਨਹੀਂ ਚਾਹੁੰਦੇ, ਨਾ ਹੀ ਅਸੀਂ ਮੰਨਦੇ ਆ ਕਿਸੇ ਦੀ ਗੱਲ, ਨਾ ਸਿੱਖਦੇ ਆ। ਤੇ ਦੂਸਰੀ ਗੱਲ ਇਹ ਆ, ਸਾਡੇ 'ਚ ਸਿਖਾਉਣ ਵਾਲੇ ਵੀ ਹੈ ਨਹੀਂਗੇ। ਇਹ ਵੀ ਬਹੁਤ ਵੱਡੀ ਜਿਹੜੀ ਕਮੀ ਆ, ਮੈਂਟਰਸ਼ਿਪ ਦੀ ਕਮੀ ਬਹੁਤ ਜ਼ਿਆਦਾ ਵੱਡੀ ਹੈ। ਪਰ ਉਹ ਭਾਜੀ ਸਿੱਖਣ ਵਾਲੀ ਗੱਲ ਜਿਹੜੀ ਇਹ ਉਹ ਤੁਹਾਨੂੰ ਹਮੇਸ਼ਾ ਡਰਾਇਆ ਵੀ ਕਿਸੇ ਥੱਲੇ ਕਰੋਗੇ ਤਾਂ ਤੁਸੀਂ ਸਿੱਖ ਸਕਦੇ ਆ। ਹੁਣ ਜੇ ਤੁਸੀਂ ਲਾਇਸੈਂਸ ਲੈ ਕੇ 6 ਮਹੀਨੇ ਬਾਅਦ ਟਰੱਕ ਲੈ ਲੈਣਾ, ਫਿਰ ਸਿੱਖਣ ਵਾਲੀ ਤਾਂ ਗੱਲ ਹੀ ਕੋਈ ਨਹੀਂ।
ਮੈਂ ਉਹੀ ਕਹਿ ਰਿਹਾ ਨਾ ਭਾਜੀ ਕਿ ਸਿੱਖਣ ਨੂੰ ਕੋਈ ਰੈਡੀ ਨਹੀਂ ਹੈਗਾ। ਅਸੀਂ ਅੱਗੇ 2 ਸਾਲ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਖਿਆਲ ਦੇ ਵਿੱਚ ਜਿਹੜਾ ਸਿੰਗਲ ਡਰਾਈਵਰ ਸੀਗਾ 2 ਸਾਲ ਤੋਂ ਪਹਿਲਾਂ ਤਾਂ ਤੁਹਾਨੂੰ ਸਿੰਗਲ ਟਰੱਕ ਨਹੀਂ ਸੀ ਮਿਲਦਾ ਹੁੰਦਾ। ਕੋਈ ਕੰਪਨੀ ਸਿੰਗਲ ਟਰੱਕ ਦੇ ਕੇ ਰਾਜੀ ਨਹੀਂ ਸੀ, ਕਹਿੰਦੇ ਟੀਮ 'ਚ ਕੰਮ ਕਰੋ, ਤੇ ਟੀਮ ਦੇ ਵਿੱਚ ਕੰਮ ਕਰਦੇ ਸੀਗੇ। 3-4 ਸਾਲ ਪਹਿਲਾਂ ਟਰੱਕ ਚਲਾ ਕੇ ਫਿਰ ਦੁਬਾਰਾ ਉਹਦੇ ਵਿੱਚ ਹੁਣ ਅੱਧੇ ਬੰਦੇ ਨੂੰ ਨਾ ਤਾਂ ਤੁਹਾਨੂੰ ਉਹਨਾਂ ਨੂੰ ਪੂਰੀ ਇਸ ਵੇਲੇ ਲੋਡ ਬੁੱਕ ਕਰਨ ਦਾ ਅੰਗਰੇਜ਼ੀ ਬੋਲਣੀ ਨਹੀਂ ਹੋਗੀ, ਸੈਂਡ ਮੀ ਓਵਰ, ਬਸ 2-3 ਚੀਜ਼ਾਂ ਜਾਣਦੇ ਆ ਉਹ, ਤੇ ਬਰੋਕਰ ਨੂੰ ਤਾਂ ਸਿਖਾਣਾ ਹੋਇਆ ਨਾ ਉਹਨਾਂ ਨੂੰ ਇਹ ਪਤਾ ਹੈ ਵੀ ਇਸ ਗੱਲ ਦਾ ਵੀ ਕਿੰਨੀਆਂ ਮੀਲਾਂ ਆ, ਕਿੱਥੇ ਜਾਣਾ ਆ, ਕਿੰਨੇ ਦਾ ਤੇਲ ਲੱਗਣਾ, ਕੱਖ ਨਹੀਂ ਪਤਾ। ਬਸ ਸੈਂਡ ਮੀ ਓਵਰ। ਇਹ ਤਾਂ ਤੁਸੀਂ ਆਪਰੇਸ਼ਨ ਦੀ ਗੱਲ ਕਰਦੇ ਨਾ, ਬਾਅਦ ਚ ਤੁਸੀਂ ਇਹ ਸੁਣੋ ਵੀ ਪਹਿਲਾਂ ਉਹਨਾਂ ਨੂੰ ਪਰਮਿਟਸ ਕਿਹੜੇ ਲੈਣੇ ਆ, ਉਹਨਾਂ ਨੇ ਰੈਂਡਮ ਡਰੱਗ ਐਨਰੋਲਮੈਂਟ ਕਰਨੀ ਆ, ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਹੁੰਦਾ ਆ। ਮੈਂ ਇੰਡੀਆ ਸੀਗਾ, ਮੈਨੂੰ ਕਾਲ ਆਈ ਸੀ ਇੱਕ ਮੁੰਡੇ ਦੀ, ਕਹਿੰਦਾ ਵੀ ਮੈਨੂੰ ਹੈਲਪ ਦੀ ਲੋੜ ਹੈਗੀ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੇਰਾ ਐਕਸੀਡੈਂਟ ਹੋ ਗਿਆ, ਖੜੀਆਂ ਕਾਰਾਂ ਦੇ ਜਿਹੜੀਆਂ ਟ੍ਰੈਫਿਕ 'ਚ ਖੜੀਆਂ ਕਾਰਾਂ ਦੇ ਉੱਤੇ ਪਿੱਛੋਂ ਮੇਰਾ ਟਰੱਕ ਜਾ ਕੇ ਚੜ ਗਿਆ। ਤੇ ਮੈਂ ਕਿਹਾ ਓਕੇ। ਕਹਿੰਦੇ ਉਹਦੇ ਵਿੱਚ ਇੱਕ ਕੁੜੀ ਦੇ ਗਾਹ ਧੌਣ ਦੇ ਵਿੱਚ ਸਰੀਆ ਪਿਆ, ਏਦਾਂ ਹੋਇਆ, ਇਹ ਹੋਇਆ, ਇੰਨੀਆਂ। ਮੈਂ ਕਿਹਾ ਓਕੇ। ਤੇ ਮੈਂ ਕਿਹਾ ਹੁਣ ਪ੍ਰੋਬਲਮ ਕੀ ਆ? ਪ੍ਰੋਬਲਮ ਕੀ ਆ ਜੀ, ਜਿਹੜੀ ਕੰਪਨੀ ਨੇ ਮੈਨੂੰ ਹਾਇਰ ਕੀਤਾ ਸੀ ਉਹਨੇ ਮੇਰਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਨਹੀਂ ਕਰਾਇਆ ਸੀਗਾ, ਤੇ ਫਿਰ ਮੇਰਾ ਜਿਹੜਾ ਪੋਸਟ ਐਕਸੀਡੈਂਟ ਡਰੱਗ ਟੈਸਟ ਉਹ ਵੀ ਨਹੀਂ ਹੋਇਆ। ਤੇ ਫਿਰ ਮਤਲਬ ਇਹ ਤੁਸੀਂ ਸੋਚੋ ਵੀ ਕਰ ਕੀ ਰਹੀ ਆ ਦੁਨੀਆ, ਮਤਲਬ ਕਿ ਕਿੱਥੇ ਤੱਕ ਮਤਲਬ ਕਿ ਨਾਨ ਕੰਪਲਾਇੰਟ ਜਿਹੜੀ ਸਾਡੀਆਂ ਕੰਪਨੀਆਂ ਕਿੰਨੀਆਂ ਓਪਨ ਹੈਗੀਆਂ ਆ ਲਾਸੂਟਸ ਲਈ ਔਰ ਜੇਲ੍ਹ ਟਾਈਮ ਲਈ ਔਰ ਸਾਰੇ ਕਾਸੇ ਲਈ। ਮਤਲਬ ਮੈਨੂੰ ਹੈਰਾਨੀ ਹੁੰਦੀ ਕਈ ਵਾਰੀ ਦੇਖ ਕੇ ਕਿ ਜਿਹੜਾ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਜਿਹੜਾ ਹੁਣ ਹੋਣ ਜਾ ਰਿਹਾ, ਔਰ ਮੇਰੇ ਖਿਆਲ ਉਹਦੇ ਵਿੱਚ ਸਾਡੀ ਕਮਿਊਨਿਟੀ 'ਚ ਕਾਫੀ ਅਸਰ ਪੈਣਾ ਹੈਗਾ। ਨਵੰਬਰ 18 ਨੂੰ ਜਿਹੜਾ ਲਾਅ ਲਾਗੂ ਹੋਣ ਜਾ ਰਿਹਾ ਉਹ ਹੈਗਾ ਕਿ ਜੇ ਤੁਸੀਂ ਡਰੱਗ ਟੈਸਟ ਪੋਜ਼ਿਟਿਵ ਆਏ ਹੈਗੇ ਆ ਤੇ ਤੁਸੀਂ ਸੈਪ ਦੇ ਕੋਲ ਨਹੀਂ ਗਏ ਔਰ ਆਪਣਾ ਜਾ ਕੇ ਸੈਪ ਸ਼ੁਰੂ ਨਹੀਂ ਕੀਤਾ, ਤੇ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਆਫਟਰ 60 ਡੇਜ਼ ਕਲਾਸ C ਲਾਇਸੈਂਸ ਹੋ ਜਾਣਾ, ਆਟੋਮੈਟਿਕਲੀ ਡਾਊਨਗ੍ਰੇਡ ਹੋ ਜਾਣਾ ਆ। ਠੀਕ ਹੈ। ਔਰ ਸਾਡੇ ਇਸ ਵੇਲੇ ਬੰਦਿਆਂ ਨੂੰ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਨ੍ਹਾਂ ਦੇ ਪੋਜ਼ਿਟਿਵ ਆਇਆ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਕੀ ਕਰਦੇ ਆ ਕਿ ਮਹੀਨਾ ਜਾਂਦੇ ਨਹੀਂ ਕਿ ਕਿਸੇ ਕੰਪਨੀ 'ਚ ਅਪਲਾਈ ਨਹੀਂ ਕਰਦੇ, ਮਹੀਨੇ ਬਾਅਦ ਜਾ ਕੇ ਕਿਸੇ ਕੰਪਨੀ ਕੋਲ ਅਪਲਾਈ ਕਰ ਦਿੰਦੇ ਆ, ਉਹ ਡਰੱਗ ਟੈਸਟ ਕਰਾਉਂਦੇ, ਨੈਗੇਟਿਵ ਆਉਂਦਾ, ਟਰੱਕ ਦੇ ਦਿੰਦੇ ਆ। ਪ੍ਰੀ ਇੰਪਲੋਇਮੈਂਟ ਦੀ ਜਿਹੜੀ ਕਲੀਅਰਿੰਗ ਹਾਊਸ ਦੀ ਕੁਐਰੀ ਕਰਦੇ ਨਹੀਂਗੇ, ਔਰ ਉਹਦਾ ਕਿਤੇ ਵੀ ਰਾਹ ਦੇ ਵਿੱਚ ਉਹ ਪੁੱਲ ਆਊਟ ਹੋ ਗਿਆ, $12,500 ਤੋਂ ਉਹਦਾ ਫਾਈਨ ਸ਼ੁਰੂ ਹੁੰਦਾ ਕੰਪਨੀ ਨੂੰ, ਜੇ ਤੁਸੀਂ ਪ੍ਰੀ ਇੰਪਲੋਇਮੈਂਟ ਉਹਦਾ ਜਿਹੜਾ ਪ੍ਰੋਹਿਬਿਟਡ ਡਰਾਈਵਰ ਨੂੰ ਹਾਇਰ ਕੀਤਾ ਹੈ। ਸੋ ਬਹੁਤ ਕੰਪਲੀਕੇਸ਼ਨਸ ਹੈਗੀਆਂ, ਬਹੁਤ ਚੀਜ਼ਾਂ ਹੈਗੀਆਂ ਜਿਸ 'ਚ ਸਾਡੇ ਬੰਦੇ ਬਿਲਕੁਲ ਸਿੱਖਣ ਨੂੰ ਰੈਡੀ ਨਹੀਂ ਹੈਗੇ, ਰਾਜੀ ਨਹੀਂ ਹੈਗੇ, ਉਹ ਮਤਲਬ ਬਣਦੇ ਹੀ ਨਹੀਂ ਉਸ ਚੀਜ਼ ਨੂੰ। ਅਸੀਂ ਸਾਹਮਣੇ ਕਈ ਵਾਰੀ ਰੱਖੀਦਾ ਵੀ ਤੁਹਾਨੂੰ ਆ ਰਿਕੁਆਇਰਮੈਂਟ ਆ। ਹੁਣ ਕੋਈ ਵੀ ਜਿਹੜੀ ਟਰੱਕਿੰਗ ਕੰਪਨੀ ਆ ਜਿਹਦੇ ਕੋਲ 1 ਤੋਂ ਵੱਧ ਡਰਾਈਵਰ ਆ, 2-3 ਡਰਾਈਵਰ ਆ, ਉਹਨਾਂ ਨੂੰ ਰੀਜ਼ਨੇਬਲ ਸਸਪੀਸ਼ਨ ਦਾ ਜਿਹੜਾ ਆ ਸੁਪਰਵਿਜ਼ਨ ਕੋਰਸ ਆ ਉਹ ਰਿਕੁਆਇਰਡ ਆ। ਹੁਣ ਅਸੀਂ ਕਿਸੇ ਨੂੰ ਕਹਿ ਕੇ ਭਾਜੀ ਸਾਨੂੰ ਤਾਂ ਹੋਰ ਤਾਂ ਕਿਸੇ ਨੇ ਕਦੀ ਕਿਹਾ ਨਹੀਂ। ਅੱਜ ਇਹ ਡਰੱਗ ਟੈਸਟ ਕਿਸੇ ਦਾ ਕੱਢਦੇ ਨੇ, ਭਾਜੀ ਸਾਨੂੰ ਪਿਛਲੀ ਕੰਪਨੀ ਨੇ ਕਦੀ ਸਾਡਾ ਡਰੱਗ ਟੈਸਟ ਨਹੀਂ ਕੱਢਿਆ। ਯਾਰ ਇਹ ਮੰਨ ਲਓ ਇਹ ਤਾਂ ਨਹੀਂ ਪਿਛਲੀ ਨੇ ਨਹੀਂ ਕੱਢਿਆ ਤੇ ਆਪਾਂ ਉਹੀ ਗਲਤੀ ਅੱਜ ਵੀ ਕਰੀ ਜਾਣੀ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਬਹੁਤ ਹੀ ਮਾਇਨੇ ਰਖਾਉਂਦੀਆਂ ਕਿ ਜਿਹੜੀ ਐਜੂਕੇਸ਼ਨ ਆ ਉਹ ਲੈਣ ਵਾਲਾ ਵੀ ਰੈਡੀ ਹੋਵੇ ਤੇ ਐਜੂਕੇਸ਼ਨ ਦੇਣ ਵਾਲਾ ਵੀ ਰੈਡੀ ਹੋਵੇ। ਸਾਡੀ ਟਰਸਟ ਦੀ ਇਹ ਆ, ਨਾ ਤਾਂ ਲੈਣ ਵਾਲਾ ਰੈਡੀ ਆ ਤੇ ਨਾ ਹੀ ਸਾਡੇ ਕੋਲ ਦੇਣ ਵਾਲੇ ਹੈਗੇ ਕਾਫੀ। ਜੀ ਥੈਂਕ ਯੂ ਜੀ, ਮਿਹਰਬਾਨੀ ਇਹਨਾਂ ਦੀ ਜਿਹੜੀ ਉਹ ਕਾਲ ਦੇ ਲਈ। ਤੇ ਹਰਜੋਤ ਜੀ ਆਪਣੇ ਨਾਲ ਹੁਣ ਜਕਾਰਾ ਮੂਵਮੈਂਟ ਤੋਂ ਨੈਨਦੀਪ ਸਿੰਘ ਵੀ ਜੁੜੇ ਆ, ਜਿਹੜੀ ਆਪਾਂ ਕੱਲ ਵੀ ਰਿਪੋਰਟ ਕੀਤੀ ਸੀ, ਉਹਨਾਂ ਦੇ ਵਿੱਚ ਵੀ ਉਸਦਾ ਦਾ ਨਜ਼ਰ ਨਾਮ ਜਿਹੜਾ ਉਹ ਆਇਆ ਸੀਗਾ। ਤੇ ਓਵਰਆਲ ਇੱਕ ਨਾਲ ਜਿਹੜਾ ਜਕਾਰਾ ਮੂਵਮੈਂਟ ਦੇ ਦੁਆਰਾ 350 ਮੀਲ ਨਿਰਭਉ ਤੇ ਨਿਆਂ ਮਾਰਚ ਜਿਹੜੀ ਉਹ ਚਾਲੂ ਕੀਤੀ ਜਾਣੀ ਹੈ, ਸ਼ੁਰੂ ਹੋਣੀ ਆ 9 ਅਕਤੂਬਰ ਨੂੰ, ਉਸ ਬਾਰੇ ਵੀ ਗੱਲ ਕਰਨਗੇ। ਸੋ ਆਪਣੇ ਨਾਲ ਜੁੜੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਨੈਨਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਨੈਨਦੀਪ ਸਿੰਘ, ਵਾਟ ਆਰ ਯੂਰ ਇਨੀਸ਼ੀਅਲ ਥਾਟਸ, ਜਿਹੜੀ ਕੱਲ ਜਿਹੜੀ ਸੈਕਰਾਮੈਂਟੋ ਵੀ ਦੀ ਜਿਹੜੀ ਰਿਪੋਰਟ ਆਈ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਇੱਕ ਜਿਹੜੀ ਹਿੰਦੂ ਆਰਗੇਨਾਈਜੇਸ਼ਨ ਜਾ ਕੇ ਸਿੱਖਾਂ ਦੇ ਗੁਰੂ ਘਰਾਂ ਨੂੰ, ਉਹਨਾਂ ਨੇ ਤੁਹਾਡਾ ਵੀ ਨਾਮ ਲਿਆ, ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਉਸ ਦੇ ਬਾਰੇ ਵੀ ਨਾਮ ਜਿਹੜਾ ਉਹ ਲਿਆ ਆ, ਵੀ ਇਸ ਤਰੀਕੇ ਦੇ ਨਾਲ ਐਕਸਟ੍ਰੀਮਿਜ਼ਮ ਜਿਹੜਾ ਉਹ ਫੈਲਾ ਰਿਹਾ। ਕੀ ਤੁਹਾਡੇ ਇਨੀਸ਼ੀਅਲ ਥਾਟਸ ਹੈ ਇਸ ਦੇ ਉੱਤੇ? ਸੋ ਇੱਕ ਤਾਂ ਸਾਨੂੰ ਥੋੜੀ ਜਿਹਾ ਪਹਿਲਾਂ ਵੀ ਪਤਾ ਲੱਗਿਆ ਸੀ ਪਿਛਲੇ ਸਾਲ, ਪਰ ਮਤਲਬ ਅਸੀਂ ਖੁਸ਼ ਹੈਗੇ ਨੇ ਕਿ ਮਤਲਬ ਹੁਣ ਇਹ ਕਾਈਂਡ ਆਫ ਨਿਊਜ਼ ਮਤਲਬ ਸਾਰਿਆਂ ਨੂੰ ਮਿਲਿਆ, ਸਾਰੇ ਦੇਖ ਸਕਦੇ, ਤੇ ਸਾਰੀ ਸਿੱਖ ਕੌਮ ਮਤਲਬ ਸਾਰੀ ਪੰਜਾਬੀ ਭਾਈਚਾਰਾ ਸਾਰਿਆਂ ਨੂੰ ਹੁਣ ਪਤਾ ਲੱਗਿਆ ਕਿ ਖਾਸ ਕਰਕੇ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਅਸੀਂ ਮਤਲਬ ਇਹ ਹੁਣ ਨੰਗਾ ਹੋ ਗਿਆ, ਉਹਨਾਂ ਦੀ ਸੋਚ ਉਹ ਸਾਡੇ ਬਾਰੇ ਕਿੱਦਾਂ ਸੋਚਦੇ ਨੇ। ਤੇ ਈਵਨ ਕੱਲ ਹਰਜੋਤ ਭਾਜੀ ਬਹੁਤ ਵਧੀਆ ਬੋਲੇ ਜਦੋਂ ਉਹਨਾਂ ਨੇ ਬੈਂਜਾਮਿਨ ਫਰੈਂਕਲਿਨ ਦੀ ਲਾਈਨ ਮਤਲਬ ਕੋਟ ਕੀਤਾ ਸੀ ਕਿ either we will hang together
ਜਾਂ ਅਸੀਂ ਇਕੱਲੇ ਇਕੱਲੇ we will hang separately. Hang with you. ਬਿਲਕੁਲ Yeah. will be hang. So ਜੀ ਬਿਲਕੁਲ ਸੋ ਹਜੇ ਤੱਕ ਆਪਾਂ ਸਵੇਰੇ ਵੀ ਥੋੜੀ ਗੱਲਬਾਤ ਕੀਤੀ ਆ ਫਰੀਮਾਉਂਟ ਬੇ ਏਰੀਏ ਦੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਕੋਈ ਹਜੇ ਬੋਲਿਆ ਨਹੀਂ। ਤੁਹਾਡੇ ਫ੍ਰਿਜ਼ਨੋ ਦੇ ਵਿੱਚ ਵੀ 13-14 ਗੁਰੂ ਘਰਾਂ ਦੀ ਗੁਰਦੁਆਰਾ ਸਾਹਿਬ ਕੌਂਸਲ ਹੈਗੀ ਆ। ਹੋਣਾ ਤਾਂ ਇਹ ਚਾਹੀਦਾ ਸੀ ਉਹਨਾਂ ਨੂੰ ਇਮੀਡੀਏਟਲੀ 400-500 ਬੰਦਾ ਇਕੱਠਾ ਹੋ ਕੇ ਉੱਥੇ ਦੇ ਪੁਲਿਸ ਚੀਫ ਨੂੰ, ਉੱਥੇ ਦੇ ਡਿਸਟ੍ਰਿਕਟ ਅਟਾਰਨੀ ਨੂੰ ਮਿਲਦਾ ਵੀ ਭਾਈ ਕਿਹੜੇ ਬੰਦੇ ਤੁਹਾਨੂੰ ਆ ਕੇ ਮਿਲ ਕੇ ਆਹ ਜਿਹੜੇ ਨੈਣਦੀਪ ਸਿੰਘ ਹੈ ਸਾਡਾ ਨੌਜਵਾਨ ਸਾਡੇ ਹੱਥਾਂ 'ਚ ਪਲਿਆ, ਇੱਥੇ ਦਾ ਬੋਰਨ ਗੁਰਦੀਪ ਸਿੰਘ ਸ਼ੇਰਗਿੱਲ 5-7 ਸਾਲਾਂ ਦਾ ਸੀ ਜਦ ਦਾ ਉਹ ਪੰਜਾਬ ਤੋਂ ਆਇਆ ਹੋਇਆ 3rd ਕਲਾਸ ਦਾ ਟੀਚਰ ਆ, ਬੜੇ ਵਧੀਆ ਕੰਮ ਕਰਦੇ ਆ ਨੌਨ ਪ੍ਰੋਫਿਟ ਤੇ ਵੀ ਇੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਉੱਥੇ ਜਾ ਕੇ ਐਕਟ ਕਰਨਾ ਚਾਹੀਦਾ ਸੀ। ਮੈਨੂੰ ਲੱਗਦਾ ਵੀ ਆਪਣੀਆਂ ਆਰਗੇਨਾਈਜੇਸ਼ਨਸ ਬਹੁਤ ਚੁੱਪ ਬੈਠੀਆਂ ਹਜੇ। ਅਜੇ ਚੁੱਪ ਹੈਗੇ ਨੇ, ਸਾਡੀ ਗੱਲਬਾਤ ਚੱਲ ਰਹੀ ਪਿੱਛੇ ਮਤਲਬ ਕਈਆਂ ਦੇ ਨਾਲ ਐਂਡ ਮੈਨੂੰ ਲੱਗਦਾ ਅਗਲੇ 1-2 ਦਿਨ ਦੇ ਵਿੱਚ ਕੋਈ ਐਕਸ਼ਨ ਤਾਂ ਹੋਣਾ ਹੀ ਹੋਣਾ। ਆਈ ਨੋ ਸਾਡੀ ਕੱਲ ਅਸੀਂ ਇੱਕ ਲੈਟਰ ਭੇਜਿਆ ਸੀ ਟੂ ਡੀਏ ਜੈਫ ਰੋਜ਼ਨ, ਅਸੀਂ ਤੇ ਸਿਕੋਲੇਸ਼ਨ ਤੇ ਸੌਲਡੈਫ ਤੇ ਹੋਰ ਵੀ, ਪਰ ਸਿਰਫ ਅਸੀਂ ਇਕੱਲੀ ਮੀਟਿੰਗ ਉਹਦੇ ਵਿੱਚ ਕੁਛ ਨਹੀਂ ਹੋਣਾ। ਅਸੀਂ ਐਕਚੁਅਲੀ ਅਸੀਂ ਚਾਹੁੰਦੇ ਕਿ ਐਜ਼ ਅ ਪਬਲਿਕ ਸਟੇਟਮੈਂਟ ਉਹ ਬੋਲਣ ਕਿ ਇਹ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਕੋਈ ਮਤਲਬ ਕੋਈ ਕਮਿਊਨਿਟੀ ਦੇ ਨਾਲ ਕੋਈ ਸੰਸਥਾ ਨਹੀਂ, ਦਿਸ ਇਜ਼ ਅ ਫੋਰਨ ਏਜੰਟ ਐਕਟਿੰਗ ਇਨ ਦ US ਐਂਡ ਇਟਸ ਅ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਿੱਧੇ ਆ। ਬਿਲਕੁਲ ਜੀ, ਬਿਲਕੁਲ ਐਂਡ ਐਕਚੁਅਲੀ ਇਵਨ ਜਿਹੜਾ ਨਿਰਭਉ ਤੇ ਨਿਆਂ ਜਿਹੜੇ ਮੋਰਚਾ ਇਹ ਜਿਹੜੀ ਤੁਸੀਂ ਕਹਿ ਸਕਦੇ kind of ਸਾਡੀ 3 ਗੋਲਸ ਹੈਗੇ ਨੇ ਜਿਹੜੀ ਅਸੀਂ kind of ਬਾਹਰਲੀ ਜਿਹੜੀ ਗੋਲਸ ਹੈਗੇ ਸਾਡੀ ਲਾਈਕ ਅੰਦਰੋਂ ਵੀ ਗੋਲਸ ਹੀ ਹੈਗੇ ਨੇ। ਜਿਹੜੀ ਬਾਹਰਲੀ ਗੋਲਸ, ਇੱਕ ਤਾਂ we need a transnational repression law passed at the federal level and at the state level. ਦੂਜੀ ਗੱਲ we want the Sikh genocide ਜਿਹੜਾ ਨਸਲਕੁਸ਼ੀ ਜਿਹੜਾ ਹੋਇਆ 84 ਦੇ ਵਿੱਚ recognized at the federal level and third you know as a way to bring ਮਤਲਬ human rights and justice ਮਤਲਬ ਸਾਰੇ ਕਮਿਊਨਿਟੀ ਇੱਕ ਦੂਜੇ ਦੇ ਨਾਲ ਸਿੱਖ ਵੀ ਸਕਦੇ, ਸੁਣ ਵੀ ਸਕਦੇ and ਸਾਂਝੀ ਵੀ ਕਰ ਸਕਦੇ। ਸੋ ਇਹ ਥੋੜਾ ਮੋਰਚੇ ਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਨੈਨਦੀਪ, ਕਿੱਦਣ ਤੋਂ ਸ਼ੁਰੂ ਹੋਣ ਜਾ ਰਿਹਾ? ਸੋ ਅਸੀਂ ਸ਼ੁਰੂ ਕਰਾਂਗੇ ਅਗਲੇ ਹਫਤੇ ਵੈਨਸਡੇ ਬੁੱਧਵਾਰ ਸਵੇਰੇ 9 ਵਜੇ ਅਰਦਾਸ ਹੋਣੀ ਆ। ਸੋ ਕਿਰਪਾ ਕਰਕੇ ਖਾਸ ਕਰਕੇ ਜਿਹੜੀ ਬੇਕਰਸਫੀਲਡ ਦੀ ਸੰਗਤ, ਪਰ ਕੋਈ ਵੀ ਸੰਗਤ ਜੇ ਤੁਸੀਂ ਇੱਕ ਦਿਨ ਦੇ ਆ ਸਕਦੇ ਹੋ 9 ਵਜੇ ਸਵੇਰੇ ਐਟ 8th ਸਟਰੀਟ ਗੁਰਦੁਆਰਾ ਜਿਹੜੀ ਗੁਰੂ ਨਾਨਕ ਸਿੱਖ ਮਿਸ਼ਨ ਬਿਲਕੁਲ ਹਾਈਵੇ ਦੇ ਬਿਲਕੁਲ ਸਾਊਥ ਆਫ ਬੇਕਰਸਫੀਲਡ ਆਫਟਰ 99। ਫਿਰ ਉਸ ਤੋਂ ਬਾਅਦ ਅਸੀਂ ਸਾਰੇ ਜਿਹੜੀ ਸਾਊਥ ਵੈਸਟ ਜਿਹੜੀ ਗੁਰੂ ਘਰ ਹੈਗੇ ਨੇ ਬੇਕਰਸਫੀਲਡ ਦੇ ਵਿੱਚ ਜਿਵੇਂ ਬਾਈਬਲ, ਬਾਬਾ ਦੀਪ ਸਿੰਘ, ਗੁਰੂ ਅੰਗਦ ਦਰਬਾਰ, ਅਸੀਂ ਉੱਥੇ ਜਾ ਕੇ ਫਿਰ ਅਸੀਂ kind of ਕਾਫਲਾ ਫਿਰ ਡਿਲੇਨੋ ਵੱਲ ਚਲ ਜਾਏਂਗੇ। ਸੋ ਹਰ ਰੋਜ਼ ਅਸੀਂ ਪੰਜਾਬੀ ਰੇਡੀਓ USA ਨੂੰ ਅਸੀਂ ਅਪਡੇਟ ਦੇ ਦਾਂਗੇ, ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਕਿ ਉਸ ਦਿਨ ਅਕਤੂਬਰ 9 ਤਰੀਕ ਜਿਹੜਾ ਸ਼ਹੀਦੀ ਦਿਵਸ ਖਾਸ ਕਰਕੇ ਸਾਡੇ ਸ਼ਹੀਦ ਭਾਈ ਸੁੱਖਾ ਤੇ ਭਾਈ ਜਿੰਦਾ, ਉਸ ਦਿਨ ਜ਼ਰੂਰ ਆ ਕੇ ਸਾਡੇ ਨਾਲ ਅਰਦਾਸ ਕਰੋ। ਕਾਫਲਾ 9 ਵਜੇ ਸ਼ੁਰੂ ਨਿਕਲਣੀਆਂ ਫਰਮ 8th ਸਟਰੀਟ ਗੁਰੂ ਘਰ ਜੀ। ਤੇ 1 ਨਵੰਬਰ ਨੂੰ ਜਿਹੜਾ ਬਾਅਦ ਇਵੈਂਚੁਅਲੀ ਸੈਕਰਾਮੈਂਟੋ ਤੱਕ ਜਿਹੜਾ ਇਹ ਹਾਂਜੀ ਸਾਨੂੰ ਸਾਰੀ ਸੰਗਤ ਦੀ ਲੋੜ ਹੈ। ਯੂਜਲੀ ਮੈਂ ਵੀ ਐਜੂਕੇਸ਼ਨ ਦੇ ਵਿੱਚ ਮੈਂ ਕਦੀ ਪੇਰੈਂਟਸ ਨੂੰ ਕਦੀ ਨਹੀਂ ਕਿਹਾ ਕਿ ਆਪਣੇ ਬੱਚੇ ਨੂੰ ਸਕੂਲ ਨਾ ਲੈ ਕੇ ਜਾਓ, ਪਰ ਕਈ ਜਿਹੜੀ ਐਜੂਕੇਸ਼ਨ ਸਿਰਫ ਕਿਤਾਬਾਂ ਦੇ ਵਿੱਚ ਨਹੀਂ ਹੁੰਦੀ ਹੈ। ਕਈ ਜਿਹੜੀ ਤੁਹਾਡੀ ਕੌਮੀ, ਤੁਹਾਡੀ ਸੰਗਤੀ, ਤੁਹਾਡੀ ਸਿਆਸੀ ਕਈ ਚੀਜ਼ਾਂ ਇਹ ਐਜੂਕੇਸ਼ਨ ਵੀ ਬਹੁਤ ਜ਼ਰੂਰੀ ਹੈ। ਸੋ ਇਹ ਵੀ ਮੇਰੀ ਬੇਨਤੀ ਹੈ ਕਿ ਉਸ ਦਿਨ ਜਿਹੜੇ ਸ਼ੁੱਕਰਵਾਰ ਆਪਣੀਆਂ ਫੈਮਲੀਆਂ ਨੂੰ ਲੈ ਕੇ ਆਓ, ਸਿਰਫ ਇਕੱਲੇ ਨਾ ਆ ਜਿਓ, ਪਰ ਮਤਲਬ ਜਿਹੜੀ ਤੁਹਾਡੀ ਨੀਸਿਸ, ਨੈਫਿਊਜ਼, ਮਤਲਬ ਵਾਈਫ, ਮਮ, ਡੈਡ ਸਾਰੇ ਬੀਬੀ, ਬਾਪੂ ਸਾਰੇ ਕਿਰਪਾ ਕਰਕੇ ਉੱਥੇ ਪਹੁੰਚ ਜਾਓ। ਜੀ ਥੈਂਕ ਯੂ ਨੈਨਦੀਪ, ਥੈਂਕ ਯੂ, ਬੜੀ ਧੰਨਵਾਦ ਜੀ, ਬਹੁਤ ਧੰਨਵਾਦ। ਹਾਂਜੀ, ਬਹੁਤ ਧੰਨਵਾਦ ਜੀ। ਸੋ ਜਿੱਦਾਂ ਇਹਨਾਂ ਨੇ ਦੱਸਿਆ ਵੀ ਬਿਹਾਈਂਡ ਦਾ ਸੀਨ ਜਿਹੜੀ ਇਹ ਚਰਚਾ ਚੱਲ ਰਹੀ ਆ ਜੈਫ ਰੋਜ਼ਨ ਹੋਣਾ ਤੋਂ, ਇਹ ਚਾਹੁੰਦੇ ਨੇ ਵੀ ਡਿਸਟ੍ਰਿਕਟ ਅਟਾਰਨੀਜ਼ ਤੋਂ ਵੀ ਇਸ ਜਿਹੜੀ ਫੋਰਨ ਏਜੰਟ ਇੱਕ ਜਿਹੜੀ ਐਸੋਸੀਏਸ਼ਨ ਆ ਉਸ ਦੇ ਉਲਟ ਜਿਹੜਾ ਉਹ ਹੋਵੇ ਵੀ ਉਹ ਇਸ ਟਾਈਮ ਅਮੈਰੀਕਨਸ ਨੂੰ ਹੀ ਬਦਨਾਮ ਕਰ ਰਹੀ ਆ ਅਮਰੀਕਾ 'ਚ ਜਿਹੜਾ ਉਹ ਬੈਠ ਕੇ। ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਕੱਲ੍ਹ ਵੀ ਉਦਾਹਰਨ ਦਿੱਤੀ ਸੀ ਵੀ ਜਦ ਸ਼ੀ ਜਿਨਪਿੰਗ ਆਇਆ ਸੀ ਤਾਂ ਚਾਈਨਾ ਤੋਂ ਉਹਨਾਂ ਨੇ ਬੰਦੇ ਲਿਆਂਦੇ ਸੀਗੇ ਇੱਥੇ ਜਿਹੜੇ ਉਲਟ ਜਿਹੜੇ ਇਹਨਾਂ ਦੇ ਉਲਟ ਬੋਲਦੇ ਆ
ਉਹਨਾਂ ਦੇ ਉਲਟ ਜਿਹੜਾ ਉਹ ਬੁਲਾਉਣ ਦੇ ਲਈ, ਸੋ ਉਹਦੇ ਹੱਕ ਦੇ ਵਿੱਚ ਜਿਹੜਾ ਉਹ ਬੁਲਾਉਣ ਦੇ ਲਈ। ਸੋ ਜਿੱਦਾਂ ਆਪਾਂ ਹੁਣ ਜਦੋਂ ਮੋਦੀ ਆਇਆ ਸੀ ਦੇਖਿਆ ਸੀਗਾ ਵੀ ਇਹ ਚੀਜ਼ਾਂ ਰਿਪੋਰਟ ਸਾਹਮਣੇ ਆਈਆਂ ਸੀ ਵੀ ਜਿਹੜੇ ਬੰਦੇ ਨਾਲ ਆਏ ਆ ਮੋਦੀ ਦੇ, ਉਹ ਇੰਡੀਆ ਤੋਂ ਲਿਆ ਕੇ ਕਹੀ ਜਾ ਰਹੇ ਆ ਵੀ ਅਮਰੀਕਾ ਦੇ ਵਿੱਚ ਜਿਹੜੇ ਉਹ ਰਹਿੰਦੇ ਸੀਗੇ ਤੇ ਮੋਦੀ ਨੂੰ ਮਿਲਣ ਦੀ ਜਿਹੜੀ ਉਹਨਾਂ ਨੂੰ ਬੜੀ ਇੱਛਾ ਸੀਗੀ। ਸੋ ਜ਼ਰੂਰ ਸਾਰੇ ਜਾਣੇ ਮਿਲ ਜੁਲ ਕੇ ਜਿਹੜਾ ਹਮਲਾ ਮਾਰ ਕੇ ਚੀਜ਼ਾਂ ਨੂੰ ਆਪਣੇ ਜਿਹੜੇ ਵਿਰੋਧਾਂ ਨੂੰ ਦਰਕਿਨਾਰ ਕਰਕੇ ਤੇ ਵੱਡੀ ਜਿਹੜੀ ਆ ਇਸ ਮਿਸ਼ਨ ਦੇ ਵਿੱਚ ਜਿਹੜਾ ਜੁੜੋ। ਤੇ ਬਾਕੀ ਜਿਹੜੀ ਇਹ ਨਿਰਭਉ ਤੇ ਨਿਆਂ ਮੋਰਚਾ ਆ, ਇਹ ਮਾਰਚ ਆ, ਇਸ ਦੇ ਵਿੱਚ ਵੀ ਸਾਰੇ ਜਾਣੇ ਵੱਧ ਚੜ ਕੇ ਹਿੱਸਾ ਲਓ। ਸੋ 350 ਮੀਲ ਪੈਂਡਾ ਇਹਨਾਂ ਨੇ ਤੈਅ ਕਰਨਾ ਆ ਪੈਦਲ ਸੈਕਰਾਮੈਂਟੋ ਤੱਕ, ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜਾ ਉਹ ਲੰਘਦਾ ਹੋਇਆ ਇਹ ਜਾਣਾ। ਜਦੋਂ ਵੀ ਤੁਹਾਡੇ ਸ਼ਹਿਰ 'ਚੋਂ, ਜੇ ਸਾਰਾ ਟਾਈਮ ਨਹੀਂ ਤਾਂ ਜਦੋਂ ਵੀ ਐਟਲੀਸਟ ਤੁਹਾਡੇ ਸ਼ਹਿਰ ਦੇ ਵਿੱਚੋਂ, ਤੁਹਾਡੇ ਇਲਾਕੇ ਦੇ ਨਜ਼ਦੀਕ ਆ, ਤਾਂ ਤੁਸੀਂ ਇਸ ਦੇ ਵਿੱਚ ਜ਼ਰੂਰ ਯੋਗਦਾਨ ਜ਼ਰੂਰ ਪਾਇਓ। ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ। ਸਮਾਂ ਵੀ ਆਪਣੇ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ ਤੇ ਮਾਫੀ ਚਾਹੁੰਦੇ ਉਹਨਾਂ ਸਰੋਤਿਆਂ ਤੋਂ ਜਿਨ੍ਹਾਂ ਦੀ ਕਾਲ ਜਿਹੜੀਆਂ ਨਹੀਂ ਲੈ ਸਕੇ। ਅਗਲੀ ਵਾਰ ਜਿਹੜੀ ਆਪਾਂ ਫੇਰ ਆਪਾਂ ਗੱਲਬਾਤ ਕਰਾਂਗੇ। ਸ਼ੁਕਰੀਆ ਰਮਨ ਜੀ, ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।